ਤੇ ਆਪਣੇ ਹਿਸਾਬ ਨਾਲ ਹੀ ਗਾਉਂਦਾ ਮੈਂ। ਕਦੀ ਵੀ ਇਹ ਚੀਜ਼ ਵੇਖ ਕੇ ਨਹੀਂ ਉਸ ਚੀਜ਼ ਨੂੰ ਫਾਲੋ ਕੀਤਾ ਗਿਆ ਚੱਲ ਰਿਹਾ ਆਪਾਂ ਇਦਾਂ ਦਾ ਬਣਾਈਏ ਤੇ ਚੱਲ ਸਕਦਾ। ਭਰਾ ਨੇ ਆਪਣੇ ਸ਼ਾਇਦ ਉਹ ਤਾਨੇ ਨਾ ਮਾਰਦੇ ਅੱਜ ਮੈਂ ਇੱਥੇ ਨਾ ਹੁੰਦਾ। ਕੁਝ ਬੰਦੇ ਇਹ ਨੇ ਕਿ ਉਹ ਚਾਹੁੰਦੇ ਨੇ ਕਿ ਅਗਰ ਅਸੀਂ ਕਿਸੇ ਵੱਡੇ ਸਿੰਗਰ ਨਾਲ ਕੰਮ ਕਰਾਂਗੇ ਨਾ ਤੇ ਆਪਾਂ ਚੱਲ ਜਾਾਂਗੇ। ਉਹ ਗਲਤ ਨੇ। ਖਰਜੇ ਬੱਟ ਮੈਂ ਕਦੀ ਦੇਖਿਆ ਹੀ ਨਹੀਂ। ਸਿੱਧੂ ਮੂਸੇਵਾਲਾ ਵਧੀਆ ਨਾਈਸ ਪਰਸਨ। ਫਿਲਹਾਲ ਮਾਰਤ ਉਹਨਾਂ ਦਾ ਮੈਨੂੰ ਨਹੀਂ ਪਤਾ। ਹੋ ਕਾਲੇ ਕੱਪੜੇ ਡਾਕੂ ਲੱਗਰੇ ਸ਼ੇਰ ਨਾ ਖਾਈਂਦੇ ਲਗੜੇ ਬਗੜੇ ਜੱਟ ਨੇ ਰਗੜੇ ਧੱਲੇ ਦਗੜੇ ਹੀਰੋ ਬਣਦੇ ਸ਼ਕਲੂ ਗਗੜੇ ਜੱਟਾਂ ਦਾ ਮੁੰਡਾ ਆ ਗੁੰਡਾ ਆ ਪਹਾੜ ਦਿੰਦਾ ਕਹਿੰਦੇ ਤੁਹਾਨੂੰ ਪਤਾ ਹੀ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਮਿੱਤਰਾਂ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕੁਮ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਸਾਡੇ ਕੋਲ ਮੌਜੂਦ ਨੇ ਲਹਿੰਦੇ ਪੰਜਾਬ ਦੇ ਮਸ਼ਹੂਰ ਸਿੰਗਰ। ਅੱਜ ਉਹ ਸਾਡੇ ਕੋਲ ਮੌਜੂਦ ਨੇ ਸੁੰਨਾ ਜਮਾਲਪੁਰੀਆ। ਸਲਾਮ ਅਲੈਕੁਮ ਭਾਜੀ। ਜੀ ਵਾਲੇਕਮ ਸਲਾਮ। ਭਾਜੀ ਕੀ ਹਾਲ ਚਾਲ ਹੈ? ਵਧੀਆ ਡਾਰਲਿੰਗ ਤੁਸੀਂ ਸੁਣਾਓ? ਅਲਹਮਦੁਲਿਲਾ ਠੀਕ ਠਾਕ। ਭਾਜੀ ਤੁਸੀਂ ਆਪਣਾ ਨਾਮ ਲੋਕਾਂ ਕੋਲੋਂ ਕਿਉਂ ਲੁਕਾਉਂਦੇ ਤੇ ਤੁਸੀਂ ਸੁੰਨਾ ਜਮਾਲਪੁਰੀਆ ਨਾਮ ਕਿਉਂ ਰੱਖਿਆ? ਨਹੀਂ ਲੁਕਾਉਣਾ ਆਪਾਂ ਕਿਉਂ ਹੈ, ਉਦਾਂ ਹੀ ਬਸ ਲੋਕੀ ਜਾਣਦੇ ਹੀ ਸੁੰਨੇ ਦੇ ਨਾਮ ਤੋਂ ਨੇ। ਅੱਛਾ। ਤੇ ਬਾਕੀ ਰੀਅਲ ਨਾਮ ਤੋਂ ਬਸ ਘਰ ਦੇ ਜਾਣਦੇ ਜਾਂ ਪਿੰਡ ਦੇ ਜਾਣਦੇ ਆ ਤੇ ਫਿਰ ਉਹ ਤਾਂ ਕਰਕੇ। ਦਿਲ ਟੁੱਟਿਆ ਹੁੰਦਾ ਜਾਂ ਕੋਈ ਦਾਰੂ ਪੀਂਦਾ ਹੁੰਦਾ ਕੋਈ ਇਦਾਂ ਜਿੰਨਾ ਕੋਈ ਨਾ ਕੋਈ ਸੀਨ ਹੁੰਦਾ, ਆਪਣਾ ਕੋਈ ਇਦਾਂ ਸੀਨ ਨਹੀਂ? ਨਹੀਂ ਆਪਾਂ ਇਦਾਂ ਦਾ ਕੋਈ ਸੀਨ ਨਹੀਂ ਆਇਆ, ਬਸ ਉਦਾਂ ਹੀ ਨਾਮ ਬਸ ਰੱਖਿਆ, ਵਧੀਆ ਲੱਗਦਾ ਤੇ ਰੱਖ ਲਿਆ। ਸੁੰਨਾ ਬਹੁਤ ਬਸ ਇਦਾਂ ਨਾਮ ਰੱਖ ਲਿਆ ਸੀ। ਸੁੰਨਾ ਮੀਨ ਅਲੋਨ। ਅੱਛਾ। ਅਲੋਨ ਮੀਨ ਕੱਲਾ। ਜਿਵੇਂ ਕਿ ਤੁਸੀਂ ਲੋਕ ਕਹਿ ਦਿੰਦੇ ਹੋ ਅਸੀਂ ਬਹੁਤ ਇਕੱਲੇ ਆ, ਹਾਂਜੀ, ਉਵੇਂ ਮੈਂ ਕਹਿ ਦਿੰਦਾ ਕਿ ਮੈਂ ਬਹੁਤ ਇਕੱਲਾ। ਭਾਜੀ ਕਿਤੇ ਆਪਣਾ ਦਿਲ ਤਾਂ ਟੁੱਟਿਆ? ਨਹੀਂ ਦਿਲ ਕਿਉਂ ਟੁੱਟਣਾ ਜੀ, ਦਿਲ ਆਪਾਂ ਟੁੱਟਣ ਵਾਸਤੇ ਰੱਖਿਆ ਵੀ। ਤੇ ਭਾਜੀ ਆਪਾਂ ਨੂੰ ਆ ਗਾਉਣ ਦਾ ਸ਼ੌਕ ਕਦੋਂ ਪਿਆ? ਬਈ ਇਦਾਂ ਤਾਂ ਕੋਈ ਨਹੀਂ ਕਿ ਬਚਪਨ ਦੀ ਪੈ ਗਿਆ ਸੀ। ਬਾਕੀ ਇਹ ਵੇ ਕਿ 13-14 ਹੀ ਤੁਹਾਨੂੰ ਪਤਾ ਜ਼ਰਾ ਕੁ ਦੌਰ ਆਇਆ ਸੀ ਜੱਸੀ ਗਿੱਲ ਦਾ, ਬਿਲਾਲ ਸਈਦ ਉਹਨਾਂ ਪਰ ਹਨਾ। ਹਾਂਜੀ। ਤੇ ਉਦਾਂ ਹੀ ਆਪਾਂ 2-3 ਯਾਰ ਲੰਗੋਟੀਏ ਤੇ ਇੰਜੇ ਹੀ ਕਹਿ ਦੇਣਾ ਬਾਈ ਮੈਂ ਜੱਸੀ ਗਿੱਲ ਆ, ਕਿਸੇ ਕਹਿ ਦੇਣਾ ਮੈਂ ਬਿਲਾਲ ਸਈਦ ਆ, ਮੈਂ ਹਨੀ ਸਿੰਘ ਆ। ਸਹੀ। ਤੇ ਉਵੇਂ ਹੀ ਫਿਰ ਰੱਖੀਏ ਤੇ ਬਸ ਗਾਈ ਗਏ। ਤੇ ਫਿਰ ਮੈਂ ਸੋਚਿਆ ਕਿ ਨਹੀਂ ਯਾਰ ਕਿਸੇ ਦੇ ਨਾਮ ਰੱਖਣ ਨਾਲ ਨਹੀਂ ਗੱਲ ਬਣਨੀ, ਆਪਣਾ ਬਣਾਉਣਾ ਪੈਣਾ। ਵਾਹ। ਤੇ ਫਿਰ ਇਦਾਂ ਹੀ ਕਰਦੇ ਗਈਆਂ ਤੇ ਫਿਰ 17-18 ਚ ਆ ਕੇ ਇੱਕ ਬੰਦਾ ਇੰਡੀਆ ਦਾ ਬਹੁਤ ਮਸ਼ਹੂਰ ਸਿੰਗਰ ਹੈ ਜਿਸ ਦਾ ਨਾਮ ਹੈ ਕਿ ਸਿੰਘਾ। ਹਾਂਜੀ। ਹਾਂ, ਉਸ ਬੰਦੇ ਨੂੰ ਮੈਂ ਆਪਣਾ ਉਸਤਾਦ ਮੰਨ ਕੇ ਚੱਲਿਆ ਹੁਣ ਤੱਕ। ਤੁਹਾਡੀ ਥੋੜੀ ਵਾਈਬ ਵੀ ਉਹਨਾਂ ਨਾਲ ਮੈਚ ਹੁੰਦੀ ਆ, ਇਦਾਂ ਕਹਿ ਲਓ, ਜਾਂ ਦਾੜੀ ਵੀ ਹੇਅਰ ਕੱਟ ਵੀ ਨਾ ਸੇਮ ਚੀਜ਼ ਤੁਸੀਂ ਉਹਨਾਂ ਨੂੰ ਹੀ ਫੋਲੋ ਕੀਤਾ ਹੋਇਆ। ਹਾਂ, ਇਦਾਂ ਕਹਿ ਸਕਦੇ ਹੋ ਤੁਸੀਂ। ਤੇ ਉਹਨਾਂ ਨੇ ਮੈਂ ਉਸਤਾਦ ਮੰਨ ਕੇ ਤੇ ਹੁਣ ਤੱਕ ਚੱਲਿਆ। ਤੇ ਬਸ ਲਿਖਣਾ ਆਪਾਂ 17 ਚ ਸ਼ੁਰੂ ਕੀਤਾ ਸੀ। ਅੱਛਾ। ਤੇ ਹੁਣ ਤੱਕ ਬਾਕੀ ਤੁਹਾਡੇ ਸਾਹਮਣੇ ਹੀ ਹੈ। ਤੇ ਭਾਜੀ ਆਪਾਂ ਨੂੰ ਆਪਣੀ ਫੈਮਿਲੀ ਨੇ ਕਿੰਨਾ ਸਪੋਰਟ ਕੀਤਾ? ਇਦਾਂ ਹੀ ਗੱਲ ਤੁਹਾਡੀ ਬਿਲਕੁਲ ਠੀਕ ਆ। ਇਦਾਂ ਹੀ ਕਹਿੰਦੇ ਆਪਣੇ ਚਾਚੇ ਚੂਚੇ ਵੀ ਗਾਲਾਂ ਗੂਲਾਂ ਕੱਢ ਦਿੰਦੇ ਕਿ ਤੂੰ ਕੰਜਰਾ ਕੀ ਦਵਾਈ ਪਾਈ ਹੈ। ਹਾਂਜੀ। ਤੇ ਬਾਕੀ ਫੈਮਿਲੀ ਵੱਲੋਂ ਓਕੇ ਦੀ ਰਿਪੋਰਟ ਰਹੀ ਹੈ। ਤੇ ਫੈਮਿਲੀ ਚ ਸਾਰਿਆਂ ਤੋਂ ਵੱਧ ਕੇ ਆਪਣਾ ਵੱਡਾ ਭਰਾ, ਉਹ ਕਾਂਡੇ ਆਪਣੀ, ਉਹ ਬਹੁਤ ਨਾਈਸ ਪਰਸਨ ਆ। ਹਰ ਟਾਈਮ ਨਾਲ ਖਲੋਤਾ ਹੈ। ਅਗਰ ਉਹਦੀ ਜੇਬ 'ਚ 1000 ਵੀ ਹੈ ਨਾ, ਉਹਨੇ ਭਾਬੀ ਤੋਂ ਚੋਰੀ ਦੇ ਦਿੱਤਾ ਤੇ ਚੱਕ ਬਾਬੇ ਕੋਲ ਰੱਖ, ਚੰਗਾ ਹੁੰਦਾ। ਤੇ ਬਸ ਉਹੀ ਬਹੁਤ ਵਧੀਆ ਸਪੋਰਟ ਕਰਦੇ ਨੇ। ਤੇ ਭਾਜੀ ਆਪਣੇ ਯਾਰ ਬੇਲੀ ਵੀ ਬਾਈ ਜਿਹੜੇ ਹੈ ਨੇ ਬਸ ਉਹੀ ਜੇ ਆਪਾਂ 2-3 ਹੀ ਰੱਖੇ ਨੇ, ਜ਼ਿਆਦਾ ਭੀੜ ਇਕੱਠੀ ਨਹੀਂ ਕੀਤੀ ਤੇ ਨਾ ਹੀ ਕੰਮ ਆਉਂਦੀ ਹੈ। 2-3 ਹੀ ਹੈਗੇ ਬਸ। ਇੱਕ ਆਪਣਾ ਭਰਾ ਏ ਸੱਕ ਬਣਾ ਏ ਉਹਦਾ, ਤੇ ਸਾਕੀ ਆਪਾਂ ਉਹਨੂੰ ਕਹੀਦਾ। ਤੇ ਉਹ ਲੰਗੋਟੀਆ ਬਚਪਨ ਤੋਂ ਹੁਣ ਤੱਕ ਵੀ ਨਾਲ ਹੀ ਬਸ ਵਧੀਆ ਚੱਲੇ ਜਾਂਦਾ। ਸੁੰਨਾ ਜਮਾਲਪੁਰੀਆ ਇਸ ਟਾਈਮ ਕਿਹੜੇ ਮੁਕਾਮ ਤੇ? ਮੇਰੀਆਂ ਨਜ਼ਰਾਂ 'ਚ ਤੇ ਮੈਂ ਹਜੇ 0 ਤੇ ਆ। ਨਹੀਂ, ਬਾਕੀ ਲੋਕਾਂ ਦੀਆਂ ਨਜ਼ਰਾਂ 'ਚ ਪਤਾ ਨਹੀਂ ਮੈਂ ਕੀ ਹਾਂ। ਨਹੀਂ, ਜਿੰਨਾ ਤੁਹਾਨੂੰ ਲੋਕ ਪਿਆਰ ਕਰਦੇ ਨੇ, ਹਾਂਜੀ, ਜੇ ਤੁਸੀਂ ਆਵਾਮ ਦੀਆਂ ਨਜ਼ਰਾਂ ਨਾਲ ਵੇਖੋ ਤੇ ਤੁਸੀਂ ਆਪਣੇ ਆਪ ਨੂੰ ਕਿੱਥੇ ਸਮਝਦੇ ਹੋ? ਦੇਖੋ ਜੀ, ਲੋਕੀ ਪਿਆਰ ਕਰਦੇ ਨੇ ਉਹਨਾਂ ਦਾ ਸ਼ੁਕਰੀਆ। ਬਾਕੀ ਮੈਂ ਆਪਣੇ ਆਪ ਨੂੰ ਤੇ ਕਿਤੇ ਵੀ ਨਹੀਂ ਸਮਝਦਾ। ਮੈਂ ਤੇ ਕੋਸ਼ਿਸ਼ ਕਰ ਰਿਹਾ ਕਿ ਮੈਂ ਕੁਛ ਬਣਾ ਤਾਂ ਕਿ ਵਧੀਆ ਗੱਲਬਾਤ ਬਣ ਸਕੇ। ਬਸ ਲੋਕੀ ਪਿਆਰ ਕਰਦੇ ਆ, ਉਹਨਾਂ ਦਾ ਸ਼ੁਕਰੀਆ ਦਿਲ ਤੋਂ। ਤੇ ਇਨਸ਼ਾਅੱਲਾ ਆਉਣ ਵਾਲੇ ਵਕਤ 'ਚ ਆਪਾਂ ਨਿਜ਼ਾਮ ਇਦਾਂ ਦਾ ਬਣਾਵਾਂਗੇ ਕਿ ਇੱਕ ਨਾਮ ਹੋਏਗਾ। ਭਾਜੀ ਕੋਈ ਇਦਾਂ ਦੇ ਕੋਈ ਫੈਨ ਜਿਹੜੇ ਤੁਹਾਨੂੰ ਲੋਕ ਆਉਂਦੇ ਹੋਣ ਮਿਲਣ ਵਾਸਤੇ? ਬਾਈ ਜੀ ਫੈਨ ਤੇ ਬਹੁਤ ਬਾਈ ਭਰਾ ਆਪਣੇ ਪਿਆਰ ਕਰਦੇ ਨੇ। ਬਾਕੀ ਮੈਨੂੰ ਵਧੀਆ ਲੱਗਦਾ, ਮੈਂ ਪਿੰਡ ਹੁੰਦਾ ਨਾ ਤੇ ਮੈਨੂੰ ਸੁਬਾਹ ਨੂੰ ਮੇਰੀ ਮਾਂ ਉਠਾ ਦਿੰਦੀ, ਕਹਿ ਦਿੰਦੇ ਕਿ ਉਹ ਬਾਹਰ ਨਿਆਣੇ ਆਏ ਆ, ਤੈਨੂੰ ਨਾਲ ਫੋਟੋ ਖਿੱਚਣੀ ਹੈ। ਅੱਛਾ। ਉਹ ਵਾਈਬ ਵਧੀਆ ਜ਼ਿਆਦਾ ਲੱਗਦੀ ਹੈ। ਬੰਦੇ ਤੇ ਵੱਡੇ ਵੀ ਬੜੇ ਕਹਿੰਦੇ ਆ ਕਿ ਬਾਈ ਜੀ ਤੁਹਾਡੀ ਦਾਵਤ ਆਇਓ, ਇਹ ਉਹ ਲੈਟਰ ਪਟਰ ਹਨਾ। ਹਾਂਜੀ। ਜਦੋਂ ਪਹਿਲੇ ਕੱਖ ਨਹੀਂ ਸੀ, ਉਦੋਂ ਕੋਈ ਬੰਦਾ ਹਾਲ ਵੀ ਨਹੀਂ ਸੀ ਪੁੱਛਦਾ। ਹੁਣ ਕੁਝ ਬੰਦੇ ਰੇਟ ਵੀ ਪੁੱਛਦੇ ਨੇ ਤੇ ਕੁਝ ਬੰਦੇ ਦਾਵਤਾਂ ਵੀ ਕਰਦੇ ਨੇ। ਬਸ ਵਧੀਆ ਚੱਲੀ ਜਾਂਦਾ। ਤੇ ਕੋਈ ਨਹੀਂ, ਆਪਾਂ ਵੱਡੇ ਹੋਟਲਾਂ 'ਚ ਕਦੀ ਗਏ ਵੀ ਨਹੀਂ, ਨਾ ਆਪਾਂ ਜਾਣਾ ਤੇ ਨਾ ਹੀ ਏਡਾ ਕੁਝ ਗੱਲ ਹੈ। ਬਸ ਉਹ ਨਿਆਣੇ ਆਉਂਦੇ ਆ, ਫੋਟੋ ਸ਼ੋਟੋ ਬਣਾ ਲੈਂਦੇ, ਵੀਡੀਓ ਬਣਾਉਂਦੇ, ਵਧੀਆ ਲੱਗਦਾ ਕਿ ਹਾਂ ਯਾਰ ਪਿਆਰ ਕਰਦੇ ਨੇ। ਹੋਰ ਆਪਾਂ ਨੂੰ ਕੋਈ ਏਡਾ ਖਾਸ। ਤੁਹਾਡਾ ਮੇਨ ਇਨਕਮ ਦਾ ਜ਼ਰੀਆ ਇਹੀ ਆ ਕਿ ਤੁਸੀਂ ਕੋਈ ਹੋਰ ਵੀ ਕੰਮ ਕਰਦੇ ਹੋ? ਨਹੀਂ ਫਿਲਹਾਲ ਇਹੀ ਆ ਬਸ।
ਅੱਲਾ ਖੈਰ ਕਰੇ। ਤੇ ਬਾਕੀ ਕੰਮ ਉੱਦਾਂ ਮੈਂ ਵਾਹਵਾ ਹੀ ਕਰ ਲੈਂਦਾ ਕੰਮ ਮੈਂ ਕਾਫੀ ਸਾਰੇ ਸਿੱਖੇ ਹੋਏ ਤੇ ਬਿਜਲੀ ਦਾ ਮੈਂ ਮਕੈਨਿਕ ਹਾਂ। ਅੱਛਾ। ਹਾਂਜੀ, ਤੇ ਬਸ ਵਧੀਆ ਕੰਮ ਬੜੇ ਕਰ ਲਈਦੇ ਆ। ਉਹਦਾ ਫਿਲਹਾਲ ਇਹੀ ਆ, ਬਸ ਨਿਜ਼ਾਮ ਚੱਲੀ ਜਾਂਦਾ। ਤੇ ਭਾਜੀ ਜਿਹੜਾ ਇੱਕ ਗਾਣਾ ਤੁਸੀਂ ਲਿਖਦੇ ਹੋ, ਫਿਰ ਬਾਅਦ 'ਚ ਉਹਦਾ ਮਿਊਜ਼ਿਕ ਤਿਆਰ ਹੁੰਦਾ, ਹਾਂਜੀ ਉਹਦੀ ਵੀਡੀਓ ਬਣਦੀ, ਉਹਦਾ ਜਿੰਨਾ ਖਰਚਾ ਹੁੰਦਾ ਉਹ ਕੋਈ ਕੰਪਨੀ ਕਰਦੀ ਹੈ ਜਾਂ ਤੁਸੀਂ ਆਪਣੇ ਪੱਲੇ ਹਰ ਚੀਜ਼ ਕਰਦੇ ਹੋ? ਨਹੀਂ ਸਟਾਰਟ ਤੇ ਆਪਾਂ ਆਪਣੇ ਪੱਲੇ ਤੋਂ ਕੀਤਾ ਸੀ। ਬਾਕੀ ਫਿਲਹਾਲ ਆਪਾਂ ਨੌਮੀ ਜੱਟ ਭਰਾ ਆ ਆਪਣਾ, ਤੇ ਹਾਂਜੀ। ਆਪਣਾ ਵਧੀਆ ਚੱਲ ਰਿਹਾ ਫਿਲਹਾਲ, ਤੇ ਉਹੀ ਕਰ ਰਿਹਾ। ਤੇ ਬਾਕੀ ਅੱਲਾ ਖੈਰ ਕਰੇਗਾ। ਇਨ ਫਿਊਚਰ 'ਚ ਪਤਾ ਨਹੀਂ ਹਜੇ ਕੀ ਅਚੀਵ ਕਰਨਾ ਹੈ। ਬਸ ਲੱਗੇ ਆ ਮਿਹਨਤ ਕਰਨ, ਅੱਲਾ ਖੈਰ ਕਰੇਗਾ। ਤੁਹਾਡੇ ਗਾਣੇ ਜ਼ਿਆਦਾਤਰ ਨੌਮੀ ਨਾਲ ਹੀ ਕਿਉਂ ਆਉਂਦੇ ਹੁਣ? ਹੋਰ ਵੀ ਆਪਣੇ ਪੰਜਾਬ 'ਚ ਆਰਟਿਸਟ ਹੈਗੇ ਨੇ, ਤੁਸੀਂ ਉਹਨਾਂ ਨਾਲ ਹੀ ਕਿਉਂ ਨਹੀਂ, ਉਹਨਾਂ ਨਾਲ ਨੂੰ ਛੱਡ ਕੇ ਇਹਨਾਂ ਨਾਲ ਹੀ ਕਿਉਂ ਕਰਦੇ? ਦੇਖੋ ਗੱਲ ਪਤਾ ਕੀ ਹੈ, ਹੁਣ ਇੱਕ ਲੋਕਾਂ ਦੀ ਨਜ਼ਰਾਂ 'ਚ ਨਾਮ ਆ ਹਨਾ, ਹਾਂਜੀ। ਤੇ ਹੁਣ ਬੜੇ ਲੋਕੀ ਕਹਿਣਗੇ ਕਿ ਆਪਾਂ ਤੇਰੇ ਨਾਲ ਕਲੈਬ ਕਰਨੀ ਹਨਾ, ਤੂੰ ਕੀ ਲੈ ਰਿਹਾ, ਕੀ ਕਰ ਰਿਹਾ, ਕਿੰਜ ਕਰਨਾ ਹਨਾ। ਜਦੋਂ ਮੈਂ ਕੁਝ ਵੀ ਨਹੀਂ ਹਾਂ, ਜਦੋਂ ਮੈਂ ਸਟਾਰਟ ਕੀਤਾ ਸੀ ਉਦੋਂ ਵੀ ਨੌਮੀ ਭਰਾ ਦੇ ਨਾਲ ਹੀ ਕੀਤਾ ਸੀ ਸਟਾਰਟ ਹਨਾ, ਆਪਾਂ ਇਕੱਠੇ ਸਟਾਰਟ ਕੀਤਾ ਸੀ। ਤੇ ਫਿਰ ਹੁਣ ਚੰਗੇ ਟਾਈਮ 'ਚ ਆਪਾਂ ਅੱਡ ਬੰਦੇ ਕੋਲ ਜਾਵਾਂਗੇ ਤੇ ਫਿਰ ਵਧੀਆ ਥੋੜੀ ਨਾ ਲੱਗਣਾ। ਇਹ ਤਾਂ ਹੈ। ਫਿਰ ਜਿਹੜੇ ਮਾੜੇ ਟਾਈਮ 'ਚ ਨਾਲ, ਫਿਰ ਚੰਗੇ ਟਾਈਮ 'ਚ ਵੀ ਉਹੀ ਹੋਣਗੇ, ਬਸ ਇਦਾਂ ਦੀ ਗੱਲ। ਤੇ ਭਾਜੀ ਆਪਣੀ ਜਿਹੜੀ ਕਲਮ ਆ, ਜਿਹੜਾ ਤੁਸੀਂ ਲਿਖਦੇ ਹੋ, ਹਾਂਜੀ, ਉਹ 'ਚ ਅਣਖ, ਬਦਮਾਸ਼ੀ, ਗਰੂਰ, ਇਹ ਚੀਜ਼ਾਂ ਕਿਉਂ ਜ਼ਿਆਦਾ ਨੇ? ਪਿਆਰ ਮੁਹੱਬਤ ਹੈ ਹੀ ਨਹੀਂ ਤੁਹਾਡੇ? ਪਿਆਰ ਵੀ ਹੈਗਾ, ਪਿਆਰ ਵਾਲਿਆਂ ਵਾਸਤੇ ਪਿਆਰ ਵੀ ਹੈ, ਤੇ ਬਾਕੀ ਇਨ ਫਿਊਚਰ ਸਾਰਾ ਕੁਝ ਕਰਾਂਗੇ। ਬਸ ਇਦਾਂ ਦਾ ਥੋੜਾ ਜਿਹਾ ਹਿਸਾਬ ਤਾਂ ਵੀ ਇਦਾਂ ਦਾ, ਤਾਂ ਕਰਕੇ ਆਵਾਮ ਦੇ ਹਿਸਾਬ ਨਾਲ ਹੈ ਨਾ। ਨਹੀਂ, ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜੋ ਮੈਂ ਚੀਜ਼ ਲਿਖਦਾ ਆਵਾਮ ਤੱਕ ਜਾਂਦੀ ਹੈ, ਇਹਨਾਂ ਸਾਡੇ ਨਿਆਣੇ ਵੀ ਖਰਾਬ ਹੁੰਦੇ? ਨਹੀਂ ਨਿਆਣਿਆਂ ਕਿਉਂ ਖਰਾਬ ਹੋਣਾ? ਨਿਆਣੇ ਸਾਡੇ ਕਹਿਣ ਨਾਲ ਜਾਂ ਕਰਨ ਨਾਲ ਖਰਾਬ ਨਹੀਂ ਹੁੰਦੇ। ਨਿਆਣੇ ਤੁਹਾਨੂੰ ਪਤਾ ਅੱਜ ਕੱਲ੍ਹ ਉਦਾਂ ਹੀ ਖਰਾਬ ਨੇ ਸਾਡੇ ਤੋਂ ਜ਼ਿਆਦਾ ਨਿਆਣੇ ਮੋਬਾਈਲ ਯੂਜ਼ ਕਰਦੇ ਨੇ ਅੱਜ ਕੱਲ੍ਹ, ਇਹ ਤਾਂ ਹੈ ਜੀ। ਤੇਜ਼ ਨੇ, ਜਿਹੜੀ ਚੀਜ਼ਾਂ ਸਾਨੂੰ ਨਹੀਂ ਪਤਾ ਉਹ ਵੀ ਕਰਦੇ ਨੇ, ਤੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਤੂੰ ਬਾਬੇ ਨਿਜ਼ਾਮ ਚੱਕੀ ਫਿਰਦੇ। ਤੇ ਇਦਾਂ ਦਾ ਆਪਣੇ ਸਾਡੇ ਕਰਨ ਨਾਲ ਕੋਈ ਵੀ ਖਰਾਬ ਨਹੀਂ ਹੁੰਦਾ। ਤੇ ਉਹ ਜਿਵੇਂ ਪਤਾ ਵਡੇਰੇ ਵੀ ਮਿਸਾਲ ਜੀ ਦੇ ਦਿੰਦੇ ਆ ਕਿ ਤੈਨੂੰ ਫਲਾਣਾ ਬੰਦਾ ਕਹੇਗਾ ਕਿ ਕੋਠੇ ਤੂੰ ਜਾਂ ਖੂਹ 'ਚ ਛਾਲ ਮਾਰ ਦੇ, ਤੂੰ ਮਾਰ ਦੇਂਗਾ, ਐਂ ਨਹੀਂ ਹੁੰਦਾ। ਸਾਡੇ ਕਹਿਣ ਤੇ ਕਿਸੇ ਵੀ ਬੰਦੇ ਕੋਈ ਗੰਦ ਗੁੰਦ ਥੋੜੀ ਨਾ ਚੱਕ ਲੈਣੀ। ਇਹ ਤਾਂ ਹੈ ਜੀ। ਸਾਡਾ ਬਸ ਇਹੀ ਹੈ ਕਿ ਅਗਰ ਕੋਈ ਇਕੱਲਾ ਬੰਦਾ ਨਾ, ਤੇ ਬਸ ਦਲੇਰ ਹੋਵੇ, ਬੁਜ਼ਦਲ ਨਾ ਹੋਵੇ, ਇਹ ਬਸ ਆਪਣਾ ਸੀਨ ਹੈ। ਹੋਰ ਕੋਈ ਆਪਾਂ ਕਿਸੇ ਨੂੰ ਕੋਈ ਗਲਤ ਪ੍ਰਮੋਟ ਥੋੜੀ ਨਾ ਕਰ। ਭਾਜੀ ਆਪਣੇ ਗਾਂ ਪਿਆਰ ਵਾਲੇ ਗਾਣੇ ਕਿੰਨੇ ਗਾ ਰਹੇ ਨੇ ਹੋਰ? ਇਹ ਜ਼ਰਾ ਇਸ ਚੀਜ਼ ਤੋਂ ਹਟ ਕੇ ਸਾਰੇ ਹੀ ਗਾਣੇ ਆਉਣਗੇ, ਸੈਡ ਵੀ ਰੋਮਾਂਟਿਕ ਵੀ ਸਾਰੇ ਹੀ ਆਉਣਗੇ। ਬਾਕੀ ਆਹਿਸਤਾ ਕਰਾਂਗੇ ਤੇ ਅੱਲਾ ਖੈਰ ਕਰੇਗਾ। ਬਾਕੀ ਫਿਲਹਾਲ ਤੇ ਇਦਾਂ ਦੇ ਆ ਰਹੇ ਨੇ ਕਿਉਂਕਿ ਆਵਾਮ ਇਦਾਂ ਦੇ ਗਾਣੇ ਨੂੰ ਪਿਆਰ ਕਰ ਰਹੀ ਹੈ। ਮੈਂ ਵੀ ਰੋਮਾਂਟਿਕ ਜਾਂ ਸੈਡ ਕਰਾਂ ਨਾ ਚੱਲੇ ਵੀ ਹੈ, ਇਹ ਚੀਜ਼ ਹੁਣ ਚੱਲ ਰਿਹਾ। ਫਿਰ ਆਪਾਂ ਫਿਲਹਾਲ ਇਦਾਂ ਹੀ ਕਰਾਂਗੇ। ਜਦੋਂ ਥੋੜੀ ਹਾਈਪ ਕ੍ਰੀਏਟ ਹੋ ਜਾਏਗੀ ਤੇ ਫਿਰ ਆਪਾਂ ਦੂਸਰੇ ਵੀ ਕਰਾਂਗੇ, ਤਾਂ ਕਿ ਆਪਣਾ ਇਹੀ ਸੀਨ ਹੁੰਦਾ ਕਿ ਅਗਰ ਅੱਛਾ ਗਾਣਾ ਤੇ ਜ਼ਾਇਆ ਨਾ ਹੋਵੇ, ਤੇ ਆਵਾਮ ਤੱਕ ਪਹੁੰਚ ਜੇ, ਤਾਂ ਕਿ ਫਿਰ ਉਹ ਵੀ ਸੁਣ ਸਕਣ ਨਾ ਕਿ ਗੀਤ ਚੱਕੀ ਫਿਰਦੇ ਨੇ। ਤੇ ਭਾਜੀ ਕਦੀ ਵਲੌਗਿੰਗ ਖਿੱਚਣ ਦਾ ਨਹੀਂ ਤੁਸੀਂ ਸੋਚਿਆ? ਨਹੀਂ, ਮੇਰਾ ਕੋਈ ਨਹੀਂ ਏਡਾ ਇੰਟਰਸਟ ਨਹੀਂ ਹੈ ਵਲੌਗਿੰਗ ਵਿੱਚ। ਤੇ ਬਾਕੀ ਉੱਦਾਂ ਮੇਰਾ ਯਾਰ ਜਿਹੜਾ ਮੈਂ ਜਿਹਦੀ ਗੱਲ ਕਰ ਰਿਹਾ ਸੀ, ਉਹਨੇ ਸਟਾਰਟ ਕੀਤਾ ਵਲੌਗਿੰਗ, ਤੇ ਆਪਾਂ ਉਹਦੇ ਵਿੱਚ ਸ਼ੁਗਲ ਮੇਲਾ ਉਹਦੇ ਨਾਲ ਲਾ ਲਈਦਾ। ਉੱਦਾਂ ਮੈਂ ਆਪਣਾ ਪਰਸਨਲੀ ਨਹੀਂ ਕਰ ਰਿਹਾ ਕੋਈ ਸੀਨ। ਤੇ ਭਾਜੀ ਫੈਮਿਲੀ ਵਲੌਗਿੰਗ ਨੂੰ ਤੁਸੀਂ ਕਿਸ ਹਿਸਾਬ ਨਾਲ ਵੇਖਦੇ? ਉਹ ਮਾਰ ਦਿੰਦੇ ਨੇ ਘਰ ਦੇ ਨੇ। ਇਦਾਂ ਦੀ ਗੱਲ ਵੀ ਕਰੀਏ, ਤੁਸੀਂ ਪਿੰਡਾਂ ਵਾਲੇ ਆ ਤੇ ਵੇਲੇ 'ਚ ਸਾਡੇ ਉਹੋ ਜਿਹਾ ਸੀਨ ਹੈ ਨਹੀਂ। ਇਹ ਸ਼ਹਿਰਾਂ ਵਾਲਿਆਂ ਨੂੰ ਸੂਟ ਕਰਦਾ ਤੇ ਉਹ ਕਰਦੇ ਨੇ, ਪਤਾ ਨਹੀਂ ਬਾਕੀ ਕਿਸੇ ਦਾ ਕੀ। ਹਰ ਇੱਕ ਬੰਦੇ ਦਾ ਆਪਣਾ ਫੇਲ ਹੈ। ਨਹੀਂ ਭਾਜੀ, ਤੁਸੀਂ ਇਸ ਚੀਜ਼ ਨੂੰ ਠੀਕ ਸਮਝਦੇ ਹੋ? ਬਾਈ ਜੀ, ਇਹ ਬੰਦੇ ਦਾ ਆਪਣਾ ਵੇ ਆ। ਕੋਈ ਪੋਜ਼ਿਟਿਵ ਲੈ ਲੈਂਦੇ, ਕੋਈ ਨੈਗੇਟਿਵ ਲੈ ਲੈਂਦੇ ਨੇ। ਇੱਥੇ ਜੇ ਕਿਸੇ ਨੇ ਚੰਗਾ ਕੰਮ ਦਿਖਾਤਾ ਉਹਨੂੰ ਕੋਈ ਦੇਖੇਗਾ ਨਹੀਂ, ਮਾੜਾ ਕੰਮ ਦਿਖਾਇਆ ਤਾਂ ਲੋਕੀ ਹੋਰ ਪ੍ਰਮੋਟ ਕਰਦੇ ਨੇ ਕਿ ਹਾਂ ਓਕੇ ਆ। ਇੱਥੇ ਜੀ ਕਹੀ ਜਾਂਦੇ ਆ। ਹੁਣ ਮਨਾਹਲ ਮਲਕ ਜਿਵੇਂ ਇੱਦਾਂ ਦੀ ਕੋਈ ਵੀਡੀਓ ਦੀ ਵਾਇਰਲ ਹੋਈ ਹੈ ਨਾ, ਤੇ ਲੋਕੀ ਕਹੀ ਜਾਂਦੇ ਆ ਕਿ ਗਲਤ ਹੈ, ਉਹਦੀ ਵੀਡੀਓ ਸ਼ੇਅਰ ਵੀ ਕਰੀ ਜਾ ਰਹੇ ਨੇ। ਹਰ ਪਾਸੇ ਹੋ ਰਹੀ ਸ਼ੇਅਰ, ਕੈਸੀ ਗੱਲ ਹੈ? ਜੇ ਤੁਹਾਨੂੰ ਗਲਤ ਲੱਗ ਰਿਹਾ ਤੇ ਤੁਸੀਂ ਉਹਨੂੰ ਦੱਬੋ ਨਾ ਉੱਥੇ ਹੀ। ਉਹਨੂੰ ਹੋਰ ਜ਼ਲੀਲ ਆਵਾਮ ਖੁਦ ਕਰ ਰਹੀ ਹੈ ਨਾ। ਠੀਕ ਹੈ, ਅਗਰ ਕੋਈ ਉੱਦਾਂ ਵੀ ਕੋਈ ਬੰਦਾ ਕਿਸੇ ਨਾਲ, ਠੀਕ ਹੈ, ਉਹਨਾਂ ਦਾ ਪਤਾ ਨਹੀਂ ਕੀ ਹਿਸਾਬ ਜਾਂ ਕੀ ਸੀਨ, ਕਿਸੇ ਕੋਲ ਗਲਤੀ ਨਾਲ ਵੀ ਇੱਦਾਂ ਹੋ ਜਾਂਦਾ, ਤੇ ਲੋਕੀ ਉਹਨੂੰ ਕਲੋਜ਼ ਕਰਨ ਦੇ ਬਜਾਏ ਨਾ ਆਪ ਚੱਕਦੇ ਨੇ ਕੰਮ, ਕਿ ਫੜੋ ਬਈ ਇਹ ਕੀ ਹੋ ਗਿਆ। ਐਜ਼ ਅ ਸਿੰਗਰ, ਹਾਂਜੀ, ਐਜ਼ ਅ ਪੰਜਾਬੀ ਹੋ ਤੁਸੀਂ, ਹਾਂਜੀ, ਤੁਸੀਂ ਕਿਸਾਨਾਂ ਵਾਸਤੇ ਕੁਛ ਕਿਉਂ ਨਹੀਂ ਕੀਤਾ? ਉਹਨਾਂ ਵਾਸਤੇ ਕੋਈ ਚੀਜ਼ ਕਿਉਂ ਨਹੀਂ ਲਿਖੀ? ਨਹੀਂ, ਅੱਗੇ ਮੈਂ ਇੱਕ ਗਾਣਾ, ਇੱਕ ਨਾ ਦੁਨੀਆ ਗਾਣਾ ਲਿਖਿਆ, ਉਹ ਆਏਗਾ। ਉਹਦੇ ਵਿੱਚ ਕੁਝ ਚੀਜ਼ਾਂ ਇਦਾਂ ਦੀਆਂ ਦੇਖਣ ਨੂੰ ਮਿਲਣਗੀਆਂ, ਤੇ ਬਾਕੀ ਅੱਲਾ ਖੈਰ ਕਰੇਗਾ। ਗਾਣਾ ਆਏਗਾ ਤੇ ਤੁਸੀਂ ਦੇਖਿਓ ਜ਼ਰੂਰ। ਹਾਂ ਭਾਜੀ, ਆਪਣੀ ਲੈਂਦੇ ਪੰਜਾਬ ਦੀ ਮਿਊਜ਼ਿਕ ਇੰਡਸਟਰੀ
ਇਸ ਟਾਈਮ ਚੜ੍ਹਦੇ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਤੋਂ ਪਿੱਛੇ ਕਿਉਂ ਆ? ਇਹਦੇ ਵਿੱਚ ਇਸ ਟਾਈਮ ਕੀ ਕਮੀ ਆ? ਬਾਈ ਕੋਈ ਸਪੋਰਟ ਹੀ ਨਹੀਂ ਕਰਦਾ। ਰੀਜ਼ਨ? ਬਸ ਪਤਾ ਨਹੀਂ, ਲੋਕੀ ਇੱਥੇ ਪਤਾ ਕੀ ਚੀਜ਼ ਏ, ਚੜ੍ਹਦਾ ਪੰਜਾਬ ਇਦਾਂ ਦਾ ਕਿ ਉਹ ਕਿਸੇ ਦਾ ਵਧੀਆ ਕੰਮ ਵੇਖ ਕੇ ਉਹਨੂੰ ਪ੍ਰਮੋਟ ਕਰਦੇ ਨੇ। ਹਾਂਜੀ। ਤੇ ਇੱਥੇ ਵਧੀਆ ਕੰਮ ਵੇਖ ਕੇ ਤੇ ਖਾਰ ਖਾਣ ਲੱਗ ਜਾਂਦੇ, ਕਿਤੇ ਸਾਡੇ ਤੋਂ ਅੱਗੇ ਨਾ ਲੰਘ ਜੇ। ਇੱਥੇ ਇਹ ਸੀਨ ਹੈ ਬਸ, ਜਿਹਦੀ ਵਜ੍ਹਾ ਤੋਂ ਆਵਾਮ ਪਿੱਛੇ ਹੈ। ਇੱਥੇ ਅਗਰ ਇੱਕ ਮੁੱਠ ਹੋ ਕੇ ਚੱਲਣ ਤੇ ਮੈਨੂੰ ਲੱਗਦਾ ਕਿ ਬੜਾ ਕੁਝ ਕਰ ਸਕਦੇ ਨੇ। ਚੜ੍ਹਦੇ ਪੰਜਾਬ ਵੱਲੋਂ ਆਪਾਂ ਨੂੰ ਕਿੰਨਾ ਕੁ ਪਿਆਰ ਮਿਲਦਾ ਪਿਆ? ਪਿਆਰ ਕਾਫੀ ਮਿਲ ਰਿਹਾ ਤੇ ਅੱਲਾ ਖੈਰ ਕਰੇਗਾ। ਅੱਗੇ ਮਿਹਨਤ ਕਰਾਂਗੇ ਤੇ ਹੋਰ ਪਿਆਰ ਕਰਨਗੇ। ਗਾਣਾ ਆਪਣਾ ਟਾਰਗੇਟ ਇਸ ਟਾਈਮ ਇੰਡੀਆ 'ਚ ਵੀ ਟਰੈਂਡਿੰਗ ਤੇ ਚੱਲ ਰਿਹਾ ਤੇ ਅੱਲਾ ਖੈਰ ਕਰੇ। ਜੇ ਭਾਜੀ ਤੁਹਾਡਾ ਹੁਣ ਥੋੜਾ ਜਿਹਾ ਠੀਕ ਹੋਵੇ ਗਲਾ, ਹਾਂਜੀ ਤੇ ਹੁਣ ਸਾਨੂੰ ਸੁਣਾ ਦਿਓ। ਚਲੋ ਮਸਲਾ ਨਹੀਂ ਹੈ, ਸੁਣਾ ਦਿੰਦੇ ਹਾਂ। ਹਾਂਜੀ। ਮੈਂ ਤੁਹਾਨੂੰ ਟਾਰਗੇਟ ਗਾਣੇ 'ਚ ਆਪਣਾ ਜਿਹੜਾ ਫ੍ਰੀ ਸਟਾਈਲ ਚੱਲਿਆ ਸੀ ਉਹ ਸੁਣਾ ਦਿੰਦਾ ਨਾ। ਉਹ ਇਦਾਂ ਕਹਿੰਦਾ, ਹੋ ਕਾਲੇ ਕੱਪੜੇ ਡਾਕੂ ਲੱਗਰੇ, ਸ਼ੇਰ ਨਾ ਖਾਈਂਦੇ ਲਗੜੇ ਬਗੜੇ, ਜੱਟ ਨੇ ਰਗੜੇ ਧੱਲੇ ਦਗੜੇ, ਹੀਰੋ ਬਣਦੇ ਸ਼ਕਲੂ ਗਗੜੇ, ਜੱਟਾਂ ਦਾ ਮੁੰਡਾ ਆ ਗੁੰਡਾ ਆ ਪਹਾੜ ਦਿੰਦਾ ਕਹਿੰਦੇ। ਤੁਹਾਨੂੰ ਪਤਾ ਹੀ ਹੈ, ਉਹ ਸੁਣਾਇਆ ਬਿੱਲ 'ਚ ਰਹਿੰਦਾ, ਕਿਸੇ ਨੂੰ ਕਦੇ ਨਾ ਕੁਝ ਵੀ ਕਹਿੰਦਾ, ਪੰਗਾ ਜੋ ਲੈਂਦਾ ਜਾਣ ਕੇ ਖੀਂਦਾ, ਉਹਦੀਆਂ ਤਾਂ ਫਿਰ ਜੜ੍ਹਾਂ 'ਚ ਬਹਿੰਦਾ। ਯਾਰ ਤਾਂ ਹੁਣ ਵੀ ਉੱਤੇ ਆ ਪਿੱਠ ਤੇ ਭੌਂਕਦੇ ਕੁੱਤੇ ਆ ਜਿਹੜੇ ਮੈਂ ਕਲਮ ਨਾ ਕੁੱਟਿਆ, ਮੂੰਹ ਤੇ ਚਾਦਰਾਂ ਲੈ ਕੇ ਸੁੱਤੇ ਆ। ਹੋ ਕਾਲਿਆ ਰੰਗ ਦੀ ਜਿੱਥੋਂ ਅਲੰਗ ਦੀ ਵੈਰੀ ਨੂੰ ਟੰਗ ਦੀ ਵੈਰੀ ਤੇ ਜਾ ਕੇ ਸ਼ਹਿਰ 'ਚ ਖੰਗ ਦੀ, ਥੱਲੇ ਆ ਗੱਡੀ ਆ ਵੱਡੀ ਆ ਰੋਡ ਤੇ ਕੱਢੀ ਆ 150 ਛੱਡੀ ਆ, ਸਹੇਲੀ ਇੱਕੋ ਹੀ ਰੱਖੀ ਉਹ ਰੀੜ ਦੀ ਹੱਡੀ ਆ। ਐ ਕੁੜੀਆਂ ਇਕੱਠੀਆਂ ਤੁਰੀਆਂ, ਬਾਂਹ ਤੇ ਕਿਸੇ ਦੇ ਨਾਂ ਦੀ ਚੂੜੀਆਂ, ਤਾਂ ਵੀ ਜੱਟ ਨੂੰ ਦੇਖ ਕੇ ਮੁੜੀਆਂ। ਹੋ ਲੁੱਕ ਇੰਪ੍ਰੈਸ ਕਰੇ ਮੇਰੀ ਸਭ ਨੂੰ, ਦਿਲ ਇੱਕ ਤੂੰ ਸਵਾ ਕਿਤੇ ਲਾਇਆ ਹੀ ਨਹੀਂ। ਓ ਸ਼ੇਰ ਦੀ ਆਵਾਜ਼ ਸੁਣ ਕੰਬਦੀਆਂ ਭੇਡਾਂ, ਹਜੇ ਟਾਰਗੇਟ ਕਿਸੇ ਨੂੰ ਬਣਾਇਆ ਹੀ ਨਹੀਂ। ਸ਼ੇਰ ਦੀ ਆਵਾਜ਼ ਸੁਣ ਕੰਬਦੀਆਂ ਭੇਡਾਂ, ਹਜੇ ਟਾਰਗੇਟ ਕਿਸੇ ਨੂੰ ਬਣਾਇਆ ਹੀ ਨਹੀਂ। ਆਪਾਂ ਨੂੰ ਕਿਸੇ ਚੜ੍ਹਦੇ ਪੰਜਾਬ ਵੱਲੋਂ ਕਿਸੇ ਵੱਡੀ ਕੰਪਨੀ 'ਚ ਕਿਸੇ ਕੋ ਆਫਰ ਨਹੀਂ ਆਈ? ਨਹੀਂ ਫਿਲਹਾਲ ਤੇ ਨਹੀਂ ਆਈ, ਅਗਰ ਆਏਗੀ ਤੇ ਇਨ ਫਿਊਚਰ ਕਰਾਂਗੇ ਆਪਾਂ ਕੰਮ। ਤੇ ਭਾਜੀ ਆਪਣਾ ਗਾਂ ਫਿਊਚਰ 'ਚ ਕੀ ਪਲਾਨ ਹੈ ਕਿ ਸੁਣਨਾ ਅੱਜ ਇੱਥੇ ਆ ਤੇ ਇਹਨੂੰ ਤੁਸੀਂ ਆਪਣੇ ਆਪ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿੱਥੇ ਵੇਖਣਾ ਚਾਹੁੰਦੇ ਹੋ? ਦੇਖੋ, ਬੰਦਾ ਕਿਸੇ ਵੀ ਕੰਮ 'ਚ ਬੰਦਾ ਉਸਤਾਦ ਤੇ ਸਾਰੀ ਜ਼ਿੰਦਗੀ ਨਹੀਂ ਬਣਦਾ, ਬਸ ਮਿਹਨਤ ਹੀ ਲੱਗਾ ਰਹਿੰਦਾ ਬੰਦਾ, ਹੈ ਨਾ। ਤੇ ਬਾਕੀ ਆਪਣੀ ਕੋਸ਼ਿਸ਼ ਇਹ ਹੀ ਹੈ ਕਿ ਜੋ ਆਪਣਾ ਕੋਈ ਏਮ ਹੈਗਾ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਅਚੀਵ ਕਰਨ ਦੀ। ਤੇ ਉਹ ਭਾਈ ਜੀ ਏਮ ਐਸ ਪੰਜਾਬ ਦੀ ਮਿਊਜ਼ਿਕ ਇੰਡਸਟਰੀ 'ਚ ਅਚੀਵ ਹੋ ਜਾਏਗਾ ਇਨਸ਼ਾਅੱਲਾ। ਜਿੰਨਾ ਹੋਰਾਂ ਲੋਕਾਂ ਬੜਾ ਕੁਝ ਕੀਤਾ, ਉਹ ਵੀ ਤਾਂ ਇਨਸਾਨ ਹੀ ਨੇ। ਇਹ ਤਾਂ ਹੈ, ਉਹ ਵੱਖਰੀ ਦੁਨੀਆ 'ਚ ਥੋੜੀ ਨਾ, ਇਹ ਤਾਂ ਹੈ। ਆਪਾਂ ਵੀ ਉਸੇ ਦੁਨੀਆ 'ਤੇ ਕਰਾਂਗੇ। ਖੁਦ ਤੇ ਯਕੀਨ ਹੋਣਾ ਚਾਹੀਦਾ ਨਾ। ਹਾਂ, ਬੇਸ਼ੱਕ ਜੀ। ਬਾਕੀ ਡੋਰਾਂ ਰੱਬ ਤੇ, ਬੇਸ਼ੱਕ ਚੱਕ ਦਿਆਂਗੇ ਨਿਜ਼ਾਮ ਨੂੰ, ਅੱਲਾ ਖੈਰ ਕਰੇ। ਤੇ ਭਾਜੀ ਆਪਾਂ ਨੂੰ ਇੱਧਰੋਂ ਲਹਿੰਦੇ ਪੰਜਾਬ ਤੋਂ ਕਿੰਨਾ ਐਪਰੀਸ਼ੀਏਟ ਮਿਲਦਾ ਯਾਰ, ਕੋਈ ਤੂੰ ਕੰਮ ਠੀਕ ਕਰ ਰਿਹਾ, ਕਿ ਲੋਕ ਹੌਸਲਾ ਫਸਾਈ ਕਰਦੇ ਕਿ ਯਾਰ ਤੂੰ ਕੰਮ ਠੀਕ ਕਰ ਰਿਹਾ, ਸ਼ਾਬਾਸ਼। ਬਹੁਤ ਭਾਜੀ, ਬਹੁਤ ਪਿਆਰ ਕਰ ਰਹੇ ਨੇ ਜੀ, ਅੱਲਾ ਦਾ ਸ਼ੁਕਰ ਹੈ ਕਿ ਬਹੁਤ ਮਜ਼ਾ ਆ ਰਿਹਾ। ਸਪੋਰਟ ਜੀ ਕਰਨ ਤੇ ਆਪਣਾ ਕੰਮ ਲੋਕਾਂ ਤੱਕ ਪਹੁੰਚ ਜਾਏ ਤੇ ਇਹਦੇ 'ਚ ਬੜੀ ਖੁਸ਼ੀ ਹੈ। ਬਸ ਇੱਦਾਂ ਹੀ ਵਧੀਆ ਪਿਆਰ ਮਿਲਦਾ ਪਿਆ ਤੇ ਅੱਗੇ ਬਾਕੀ ਜੋ ਸਾਡੇ ਤੋਂ ਉਮੀਦ ਲਾਈ ਬੈਠੇ ਨੇ ਆਪਾਂ ਟੁੱਟਣ ਨਹੀਂ ਦਿਆਂਗੇ, ਉਹਨਾਂ ਦਾ ਸਵਾਦ ਬੰਨੀ ਰੱਖਾਂਗੇ ਤੇ ਅੱਲਾ ਖੈਰ ਕਰੇਗਾ। ਟਾਰਗੇਟ ਹਾਂਜੀ, ਕਿਹਨੂੰ ਕੀਤਾ ਟਾਰਗੇਟ? ਸ਼ਾਇਦ ਤੁਹਾਨੂੰ ਸਵਾਲ ਚੰਗਾ ਨਾ ਲੱਗੇ, ਠੀਕ ਹੈ। ਨਹੀਂ ਉਹਦੇ ਵਿੱਚ ਦੇਖੋ, ਤੁਸੀਂ ਸ਼ਾਇਦ ਗੌਰ ਨਾਲ ਸੁਣਿਆ ਨਹੀਂ ਗਾਣਾ। ਟਾਰਗੇਟ ਤੇ ਹਜੇ ਆਪਾਂ ਕੀਤਾ ਹੀ ਨਹੀਂ। ਅੱਛਾ, ਉਹਦੇ ਵਿੱਚ ਕਹਿ ਹੀ ਇਹ ਰਹੇ ਆ ਕਿ ਸ਼ੇਰ ਦੀ ਆਵਾਜ਼ ਸੁਣ ਕੰਬਦੀਆਂ ਭੇਡਾਂ, ਹਜੇ ਟਾਰਗੇਟ ਕਿਸੇ ਨੂੰ ਬਣਾਇਆ ਹੀ ਨਹੀਂ। ਆਏ ਤਾਂ ਉਦਾਂ ਹੀ ਡਰੀ ਫਿਰਦੀ ਆਵਾਮ ਦੌੜ ਲੱਗ ਗਈ, ਬਸ ਜੇ ਟਾਰਗੇਟ ਬਣਾਇਆ ਕਿਸੇ ਨੂੰ ਤੇ ਫਿਰ ਸਾਰਿਆਂ ਨੂੰ ਪਤਾ ਲੱਗ ਜਾਣਾ ਕਿਹਨੂੰ ਬਣਾਇਆ, ਹਜੇ ਨਹੀਂ ਬਣਾਇਆ ਕਿਸੇ। ਤੇ ਭਾਜੀ ਤੁਹਾਡੇ ਬਾਕੀ ਵਧੀਆ ਸਾਰਿਆਂ ਨਾਲ, ਕੋਈ ਨਹੀਂ, ਭਰਾ ਨੇ ਸਾਰੇ, ਕੋਈ ਮਸਲਾ ਨਹੀਂ, ਆਪਣਾ ਕਿਸੇ ਨਾਲ ਕੋਈ ਸੀਨ ਨਹੀਂ, ਆਪਾਂ ਆਪਣੇ ਕੰਮ ਨੂੰ ਬਸ ਲੈ ਕੇ ਚੱਲ ਰਹੇ। ਤੇ ਭਾਜੀ ਇਸ ਟਾਈਮ ਐਸੇ ਸਟਾਰ ਜਿਹੜੇ ਆਪਣੇ ਇਸ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਨੂੰ ਤਾਂ ਲੈ ਕੇ ਆ ਸਕਦੇ ਜਿਹੜੇ ਇਸ ਟਾਈਮ ਕੰਮ ਕਰਦੇ ਪਏ ਆ? ਸਾਰੇ ਹੀ ਦੇਖੋ, ਮੈਂ ਕਿਸੇ ਨੂੰ, ਦੇਖੋ ਮੇਰੀ ਸੋਚ ਇਦਾਂ ਦੀ ਹੈ ਕਿ ਅਗਰ ਮੈਂ ਕਿਸੇ ਨੂੰ ਚੰਗਾ ਨਹੀਂ ਨਾ ਕਹਿ ਸਕਦਾ ਤੇ ਮੈਨੂੰ ਮਾੜਾ ਕਹਿਣ ਦਾ ਤੇ ਹੱਕ ਹੀ ਹੈ ਨਹੀਂ। ਜ਼ਾਹਰੀ ਗੱਲ ਹੈ। ਤੇ ਸਾਰੇ ਭਰਾ ਮਿਹਨਤ ਕਰ ਰਹੇ ਨੇ। ਜਿਹੜਾ ਇਹ ਅੱਲਾ ਨੂੰ ਨਹੀਂ ਪਤਾ ਕਿ ਸੁਣਨਾ ਕੌਣ ਹੈ, ਅੱਲਾ ਨੂੰ ਨਹੀਂ ਪਤਾ ਫਲਾਣਾ ਬੰਦਾ ਕੌਣ ਹੈ ਨਾ, ਅੱਲਾ ਸਿਰਫ ਨੀਅਤ ਤੋਂ ਵਾਕਫ ਹੈ। ਅਗਰ ਕਿਸੇ ਦੀ ਨੀਅਤ ਅੱਛੀ ਹੈ ਤੇ ਉਹ ਅੱਗੇ ਜਾਏਗਾ, ਅਗਰ ਨੀਅਤ 'ਚ ਫਰਕ ਹੈ ਤੇ ਫਿਰ ਉਹ ਧੱਕੇ ਹੀ ਖਾਏਗਾ। ਬਸ ਇਦਾਂ ਦਾ ਸੀਨ ਹੈ। ਜਦੋਂ ਤੁਸੀਂ ਸਟਾਰਟ ਕੀਤਾ, ਜੇ ਲੋਕ ਤੁਹਾਨੂੰ ਉਦੋਂ ਡੀ ਕ੍ਰੀਏਟ ਕਰਦੇ ਸੀ, ਹਾਂਜੀ, ਤੁਹਾਨੂੰ ਤਾਨੇ ਮਾਰਦੇ ਸੀ, ਹਾਂਜੀ,
ਹੁਣ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ ਕਹਿਣਾ ਤੇ ਕੁਛ ਨਹੀਂ, ਭਰਾ ਨੇ ਆਪਣੇ, ਸ਼ਾਇਦ ਉਹ ਤਾਨੇ ਨਾ ਮਾਰਦੇ ਅੱਜ ਮੈਂ ਇੱਥੇ ਨਾ ਹੁੰਦਾ, ਸ਼ਾਇਦ ਉਹਨਾਂ ਕਰਕੇ ਮੈਂ ਇੱਥੇ ਆ। ਉਹ ਆਪਾਂ ਜਦੋਂ ਸਟਾਰਟ ਲਿਆ ਸੀ ਨਾ ਤੇ ਤੁਹਾਨੂੰ ਦੱਸਿਆ ਬਚਪਨ 'ਚ ਆਪਾਂ ਐਂ ਸੀਨ ਕਰੀਦਾ ਸੀ ਤੇ ਮਜ਼ਾਕ ਕੁਝ ਮੁੰਡੇ ਪਿੰਡ ਦੇ ਹੈਗੇ ਜਿਹੜੇ ਉਡਾਉਂਦੇ ਹੁੰਦੇ ਸੀ ਕਿ ਭਾਈ ਪਿੱਛੇ ਉਹ ਜੋ ਸਿੰਗਰ ਆ ਗਿਆ ਨਾ ਤੰਜ਼ੀਆ 'ਚ, ਤੇ ਉਸ ਟਾਈਮ ਗੁੱਸਾ ਲੱਗਦਾ ਸੀ ਤੇ ਅੰਦਰੋਂ ਅੰਦਰ ਹੀ ਇੱਕ ਦਿਨ ਆਏਗਾ ਤੈਨੂੰ ਮੈਂ ਦੱਸਾਂਗਾ। ਹੁਣ ਉਹੀ ਦੱਸਦੇ ਫਿਰਦੇ ਨੇ ਭਰਾ ਹੈ ਸਾਡਾ, ਫਿਰ ਉਹ ਚੀਜ਼ ਮਜ਼ਾ ਕਰਾਉਂਦੀ, ਬੁਲਾਉਂਦਾ ਕੋਈ ਮਿਲਦਾ ਹੱਸ ਕੇ ਮਿਲੀਦਾ। ਅਗਰ ਆਪਾਂ ਉਹ ਕੀੜਾ ਕੱਢਣ ਲੱਗ ਜਾਾਂਗੇ ਤੇ ਫਿਰ ਉਹਨਾਂ ਸਾਡੇ ਫਰਕ ਨਾ ਰਹਿ ਗਿਆ। ਤੇ ਭਾਜੀ ਇਹ ਕੋਈ ਆਕੜ ਜਾਂ ਕੋਈ ਮੈਂ ਹੈਗੀ ਆਪਣੇ 'ਚ? ਉਹ ਭਾਜੀ ਇਹ ਸਾਰਿਆਂ ਨੂੰ ਹੀ ਪਤਾ ਆਪਾਂ ਕੀ ਆ, ਦੱਸਣ ਦੀ ਲੋੜ ਨਹੀਂ, ਸਾਰਿਆਂ ਨੂੰ ਵੱਡੀ ਗੱਲ ਅੱਲਾ ਨੂੰ ਪਤਾ ਅਸੀਂ ਕੀ ਆ। ਇੱਥੇ ਸਫਾਈਆਂ ਪੇਸ਼ ਕਰਨ ਨਾਲ ਕੋਈ ਵੀ ਬੰਦਾ ਚੰਗਾ ਨਹੀਂ ਬਣਦਾ, ਤੇ ਬਾਕੀ ਆਪਣਾ ਉਦਾਂ ਦਾ ਨਹੀਂ, ਹਜੇ ਅਸੀਂ ਹੈ ਕੀ ਆ ਜਿਹੜੀ ਆਕੜ ਕਰੀਏ। ਨਹੀਂ ਭਾਜੀ, ਸੋਸ਼ਲ ਮੀਡੀਆ ਦੀ ਲਾਈਫ ਤੇ ਅਸਲ ਲਾਈਫ 'ਚ ਬਹੁਤ ਫਰਕ ਹੁੰਦਾ। ਜੋ ਤੁਸੀਂ ਉੱਥੇ ਆਵਾਮ ਨੂੰ ਵਿਖਾਉਂਦੇ ਉਹ ਚੀਜ਼ ਹੋਰ ਹੁੰਦੀ ਹੈ, ਤੁਸੀਂ ਆਮ ਜ਼ਿੰਦਗੀ 'ਚ ਵੀ ਸਿੰਪਲ ਆਪਣਾ ਇਦਾਂ ਹੀ ਹੈ। ਆਪਣਾ ਕਿਸੇ ਨੂੰ ਵੀ ਬੰਦੇ ਨੂੰ ਪੁੱਛ ਲਿਓ, ਆਪਣਾ ਸਿੱਧਾ ਹੀ ਸਟੇਟ ਫਾਰ ਨਿਜ਼ਾਮ ਓਕੇ ਆ, ਜਿਵੇਂ ਕੈਮਰੇ ਤੇ ਉਵੇਂ ਹੀ ਆਫ ਸਕਰੀਨ, ਬਸ ਇਦਾਂ ਦਾ ਸੀਨ ਹੈ। ਜਿਹਦੇ ਨਾਲ ਬਣਦੀ ਜਿਹਦੇ ਨਾਲ ਨਹੀਂ ਉਹਨੂੰ ਮੂੰਹ ਤੇ ਕਹਿਦਾ ਕਿ ਭਾਈ ਸਾਹਿਬ 'ਚ ਰਹਿ। ਹਾਂ ਤੇ ਭਾਜੀ ਜਿਹੜੇ ਲੋਕ ਸੋਚ ਰਹੇ ਆ ਯਾਰ ਕਿ ਅਸੀਂ ਵੀ ਗਾਉਣਾ ਵਾ ਜਾਂ ਲਿਖਣਾ ਵਾ, ਜਿਹੜੇ ਹਰੇ ਸੋਚ ਰਹੇ ਉਹਨਾਂ ਵਾਸਤੇ ਕੋਈ ਇੱਕ ਐਡਵਾਈਸ ਕਿ ਯਾਰ ਕਿ ਤੁਸੀਂ ਆਹ ਚੀਜ਼ ਕਰੋਗੇ ਤੇ ਰੋਟੀ ਕੰਮ ਤੁਹਾਡਾ ਬਿਹਤਰ ਹੋ ਜਾਏਗਾ, ਫਿਰ ਤੁਸੀਂ ਇਸ ਫੀਲਡ 'ਚ ਆ ਕੇ ਕੰਮ ਕਰ ਸਕਦੇ ਹੋ? ਦੇਖੋ ਮੈਂ ਉਹਨਾਂ ਨੂੰ, ਕੁਝ ਬੰਦੇ ਇਹ ਨੇ ਕਿ ਉਹ ਚਾਹੁੰਦੇ ਨੇ ਕਿ ਅਗਰ ਅਸੀਂ ਕਿਸੇ ਵੱਡੇ ਸਿੰਗਰ ਨਾਲ ਕੰਮ ਕਰਾਂਗੇ ਨਾ ਤੇ ਆਪਾਂ ਚੱਲ ਜਾਾਂਗੇ, ਉਹ ਗਲਤ ਨੇ। ਐਦਾਂ ਨਹੀਂ ਹੁੰਦਾ, ਅਗਰ ਤੁਹਾਡੇ ਵਿੱਚ ਕੋਈ ਗੱਲ ਆ ਤਾਂ ਤੁਸੀਂ ਚੱਲੋਗੇ, ਉੱਦਾਂ ਨਹੀਂ ਚੱਲ ਸਕਦੇ। ਤੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਕਿਸੇ ਪਿੱਛੇ ਭੱਜਣ ਦੇ ਨਾਲ ਨਾ ਬਈ ਯਾਰ ਟਾਈਮ ਜ਼ਾਇਆ ਕਰਨ ਨਾਲੋਂ ਤੁਸੀਂ ਆਪਣੀ ਮਿਹਨਤ 'ਤੇ ਫੋਕਸ ਕਰੋ ਤੇ ਅੱਲਾ ਖੈਰ ਕਰੇਗਾ। ਮਿਹਨਤ ਦਿਲੋਂ ਕਰਨੀ ਹੈ, ਨੀਅਤ ਸਾਫ਼ ਰੱਖ ਕੇ, ਤੇ ਡੋਰਾ ਰੱਬ 'ਤੇ ਛੱਡ ਦਿਓ, ਅੱਲਾ ਖੈਰ ਕਰੇਗਾ। ਭਾਜੀ ਜਿਹੜੀ ਅੱਜ ਕੱਲ੍ਹ ਆਵਾਮ ਸੋਸ਼ਲ ਮੀਡੀਆ 'ਤੇ ਕਰਦੀ ਫਿਰਦੀ ਆ ਕੰਟਰੋਵਰਸੀਆਂ ਆਵਾਮ ਨੂੰ ਦਿਖਾਉਣ ਵਾਸਤੇ, ਫੇਮ ਲੈਣ ਵਾਸਤੇ, ਆਪਾਂ ਇਹ ਚੀਜ਼ ਕਿਉਂ ਨਹੀਂ ਕਰਦੇ? ਦੇਖੋ ਸਾਨੂੰ ਲੋੜ ਹੀ ਨਹੀਂ। ਵੱਡੀ ਗੱਲ ਪਤਾ ਕੀ ਹੈ, ਕਿਸੇ ਨੂੰ ਕੋਈ ਬੰਦਾ ਹੈ ਹੀ ਨਹੀਂ ਆਪਾਂ ਜਿਹਦੇ ਨਾਲ ਕੰਟਰੋਵਰਸੀ ਕਰੀਏ। ਸਾਰਿਆਂ ਨਾਲ ਪਿਆਰ ਆ, ਵਧੀਆ ਚੱਲੀ ਜਾਂਦਾ, ਬਸ ਕੰਟਰੋਵਰਸੀ ਕਿਉਂ ਬੰਦਾ ਕਰੇ? ਕੋਈ ਮੇਨ ਮਸਲਾ ਹੋਏ ਕਿਸੇ ਨਾਲ ਕੋਈ, ਫਿਰ ਤਾਂ ਬੰਦਾ ਕਰੇ। ਇੱਦਾਂ ਫਾਲਤੂ 'ਚ ਟਾਈਮ ਜ਼ਾਇਆ ਕਰਨ ਵਾਲੀ ਗੱਲ ਹੈ। ਇਹ ਜਿਹੜੀ ਕੰਟਰੋਵਰਸੀ ਦੀ ਚੜ੍ਹਾਈ ਹੁੰਦੀ ਹੈ ਮੇਰੀਆਂ ਨਜ਼ਰਾਂ 'ਚ ਚੰਦ ਦਿਨਾਂ ਦੀ ਹੁੰਦੀ ਹੈ, ਠੀਕ ਹੈ। ਤੇ ਆਪਾਂ ਉੱਦਾਂ ਕਰਕੇ ਤਾਂ ਨਹੀਂ ਕਰੀਦਾ ਕਿਸੇ ਨਾਲ, ਆਪਾਂ ਕੰਮ 'ਤੇ ਜ਼ੋਰ ਲਾ ਰਹੇ ਹਾਂ, ਬਸ ਅੱਲਾ ਖੈਰ ਕਰੇ। ਤੇ ਭਾਜੀ ਆਪਾਂ ਨੂੰ ਐਕਟਿੰਗ ਦਾ ਸ਼ੌਕ ਹੈਗਾ ਜੀ? ਐਕਟਿੰਗ ਦਾ ਸ਼ੌਕ ਤੇ ਹੈਗਾ, ਬਾਕੀ ਇਨ ਫਿਊਚਰ ਕਰਾਂਗੇ ਵੀ, ਤੇ ਕਰਾਂਗੇ ਵੀ ਪੂਰੇ ਭਾਰਾਂ ਨਾਲ। ਦੱਸਾਂਗੇ ਕਿ ਭਾਈ ਐਕਟਿੰਗ ਵੀ ਆਉਂਦੀ ਮਾੜੀ ਚੰਗੀ, ਤੇ ਉਹ ਤੇ ਚਲੋ ਕਰਾਂਗੇ ਤੇ ਆਪਣੇ ਨੂੰ ਤੇ ਬੈਸਟ ਹੀ ਦੇਣਾ, ਤੇ ਚੰਗਾ ਮਾੜਾ ਤੇ ਫਿਰ ਲੋਕਾਂ ਹੀ ਦੱਸਣਾ। ਸਾਰੀ ਗੱਲ ਹੈ ਜੀ। ਚੱਲ ਕਈ ਵਾਰੀ ਏਦਾਂ ਹੁੰਦਾ ਘਰੋਂ ਬੰਦਾ ਹੀਰੋ ਬਣ ਜਾਂਦਾ ਤੇ ਕੋਈ ਡਾਇਰੈਕਟਰ ਕਹਿ ਦਿੰਦਾ ਨਹੀਂ ਭਾ ਤੂੰ, ਤੇਰਾ ਜਿਹੜਾ ਹਿਸਾਬ ਦਾ ਹੈ ਤੂੰ ਵਿਲਨ ਹੀ ਬਣਨਾ, ਤੇ ਫਿਰ ਉਦਾਂ ਆਪਾਂ ਜਿਵੇਂ ਵਧੀਆ ਲੱਗਾ ਕਰਾਂਗੇ। ਤੇ ਭਾਜੀ ਤੁਸੀਂ ਉਰਦੂ ਛੱਡ ਕੇ ਪੰਜਾਬੀ ਹੀ ਕਿਉਂ ਚੁਣੀ ਕਿ ਯਾਰ ਮੈਂ ਪੰਜਾਬੀ 'ਚ ਹੀ ਗਾਵਾਂ? ਭਾਜੀ ਪਿੰਡਾਂ ਵਾਲਿਆਂ ਤੇ ਫਿਰ ਪੰਜਾਬੀ ਰੱਖਣੀ ਆ, ਆਪਾਂ ਉਰਦੂ ਬੋਲ ਕੇ ਐਵੇਂ ਕਿਤੇ ਅੱਡ ਉੱਡ ਜਾਏ ਤੇ ਫਿਰ ਹਾਸਾ ਬਣ ਜੇ ਦਾ। ਨਹੀਂ ਨਾ, ਕਿਉਂਕਿ ਜਿਹੜੇ ਸ਼ਹਿਰੀ ਉਹ ਕਹਿੰਦੇ ਕਿ ਪੰਜਾਬੀ ਬੋਲਣਾ ਜਾਹਲ ਆ। ਉਹਨਾਂ ਨੂੰ ਆਉਂਦੀ ਨਹੀਂ ਨਾ, ਜਿਹਨੂੰ ਨਹੀਂ ਆਉਂਦੀ ਉਹ ਜਾਹਲ ਹੈ। ਪੰਜਾਬੀ ਵੀ ਸਿਰਫ ਗਾਣਿਆਂ ਦੀ ਹੱਦ ਤੱਕ ਰਹਿ ਗਈ ਹੈ। ਨਹੀਂ ਆਪਾਂ ਉੱਦਾਂ ਵੀ ਤੁਹਾਡੇ ਸਾਹਮਣੇ ਹੀ ਆ, ਆਪਣਾ ਪਿੰਡ ਵੀ ਵਧੀਆ ਚੱਲੀ ਜਾਂਦਾ, ਆਪਣਾ ਤੇ ਬੇਲਾ ਸਾਰਾ ਪੰਜਾਬੀ ਹੋਈਏ ਤੇ ਅਸੀਂ ਮਾਂ ਬੋਲੀ ਨੂੰ ਲੈ ਕੇ ਫਿਰ ਚੱਲਣਾ ਇੱਦਾਂ ਹੀ। ਹੁਣ ਯਕਦਮ ਵਿੱਚ ਅੰਗਰੇਜ਼ ਬਣ ਜਾਈਏ ਤੇ ਆਊ ਆ ਰਹੀ ਤੇ ਬਾਬੇ ਕੋਲ ਫਿਰ ਜੁੱਤੀ ਖਾਣੀ ਉਹਨੇ ਆਣਾ ਕੀ ਕਹਿ ਰਹੇ ਆ, ਤੇ ਫਿਰ ਉੱਦਾਂ ਕਰਕੇ ਆਪਾਂ ਨਹੀਂ ਕਰਦੇ। ਸੁਣਨਾ ਵੀ ਜੋ ਕੁਛ ਚੱਲਦਾ ਹੁੰਦਾ ਟ੍ਰੈਂਡਿੰਗ ਦੇ ਵਿੱਚ, ਜੋ ਕੁਛ ਆਵਾਮ ਜਿਹੜਾ ਚਾਹ ਰਹੀ ਹੁੰਦੀ, ਉਸੇ ਸਾਈਡ ਚੱਲਦਾ ਕਿ ਇਹ ਇੱਕ ਆਪਣੀ ਹੀ ਦੁਨੀਆ ਬਣਾ ਰਿਹਾ। ਨਹੀਂ ਮੈਂ ਆਪਣਾ ਜ਼ੋਨ, ਆਪਣਾ ਵੱਖਰਾ ਨਿਜ਼ਾਮ ਸੈੱਟ ਕਰ ਰਿਹਾ। ਮੈਂ ਆਪਣੇ ਹਿਸਾਬ ਨਾਲ ਲਿਖਣਾ ਤੇ ਆਪਣੇ ਹਿਸਾਬ ਨਾਲ ਹੀ ਗਾਣਾ। ਮੈਂ ਕਦੀ ਵੀ ਇਹ ਚੀਜ਼ ਵੇਖ ਕੇ ਨਹੀਂ ਉਸ ਚੀਜ਼ ਨੂੰ ਫਾਲੋ ਕੀਤਾ ਕਿ ਆ ਚੱਲ ਰਿਹਾ ਆਪਾਂ ਇੱਦਾਂ ਦਾ ਬਣਾਈਏ ਤੇ ਚੱਲ ਸਕਦਾ। ਕਈ ਵਾਰੀ ਇੱਦਾਂ ਹੁੰਦਾ ਆਪਾਂ ਜਿਹੜੀ ਚੀਜ਼ ਤੋਂ ਬੜੀ ਉਮੀਦ ਲਾਈ ਹੋਵੇ ਉਹ ਨਹੀਂ ਚੱਲਦੀ। ਹਾਂਜੀ। ਤੇ ਜਿਹਨੂੰ ਆਪਾਂ ਕਹੀ ਚੱਲ ਪਾ ਦੇ ਯਾਰ ਟਰਾਈ ਸਹੀ, ਉਹ ਚੱਲ ਜਾਂਦੀ। ਤੇ ਇਹ ਚੀਜ਼ ਆਪਾਂ ਵੱਖਰਾ ਹੀ ਕਰੀਦਾ ਕੁਛ। ਹੁਣ ਆਪਣੇ ਬੈਕ ਟੂ ਬੈਕ ਗਾਣੇ ਆ ਰਹੇ ਨੇ ਤੇ ਵਾਈਬ ਅਲੱਗ ਹੀ ਆ ਰਹੀ ਹੈ, ਤੇ ਬਸ ਵਧੀਆ ਚੱਲ ਗਿਆ। ਆਪਣਾ ਆਊਟਲਾ ਵੀ ਕੀਤਾ ਤੇ ਉਹਦੇ 'ਚ ਵੀ ਲੋਕੀ ਕਹਿ ਰਹੇ ਨੇ ਕਿ ਡਿਫਰੈਂਟ ਚੀਜ਼ ਆਈ, ਤੇ ਬਸ ਇੱਦਾਂ ਹੀ ਆਪਾਂ ਨਵੀਆਂ ਚੀਜ਼ਾਂ ਕਰਦੇ ਰਹਾਂਗੇ। ਤੁਹਾਡੇ ਗਾਣੇ ਕੌਣ ਕਰਦਾ ਪ੍ਰੋਡਿਊਸ? ਕਿਉਂਕਿ ਤੁਸੀਂ ਮੈਨੂੰ ਪਹਿਲੇ ਆਫ ਕੈਮਰਾ ਕਿਹਾ ਅਸੀਂ ਖੁਦ ਆਪ ਕਰਦੇ ਹਾਂ, ਠੀਕ ਹੈ। ਤੁਹਾਨੂੰ ਇਸ ਟਾਈਮ YouTube ਤੋਂ ਇੰਨੀ ਇਨਕਮ ਆ ਰਹੀ ਹੈ ਗਾਣਿਆਂ ਤੋਂ ਕਿ ਤੁਸੀਂ ਫਿਰ ਨਵੇਂ ਗਾਣਿਆਂ 'ਤੇ ਤੁਸੀਂ ਲਾ ਰਹੇ ਹੋ ਪੈਸੇ? ਨਹੀਂ ਫਿਲਹਾਲ YouTube ਇੰਨਾ ਦੇ ਤੇ ਨਹੀਂ ਰਿਹਾ, ਤੇ ਨਾ ਹੀ YouTube ਤੋਂ ਆਪਾਂ ਉਹਦੇ ਆਸਰੇ ਤੇ ਕਰ ਰਹੇ ਹਾਂ।
ਜੇ ਉਹਦਾ ਆਸਰਾ ਲਵਾਂਗੇ ਤੇ ਫਿਰ ਆਪਾਂ ਪਿੱਛੇ ਰਹਿ ਜਾਾਂਗੇ, ਕਿਉਂਕਿ YouTube ਇੰਨੇ ਪੈਸੇ ਨਹੀਂ ਦਿੰਦਾ ਜਿੰਨੇ ਆਪਾਂ ਇਨਵੈਸਟ ਕਰ ਰਹੇ ਹਾਂ। ਅੱਛਾ। ਤੇ ਬਾਕੀ ਮਿਹਨਤਾਂ ਜਾਰੀ ਨੇ, ਲੱਗੇ ਆ, ਬਸ ਅੱਲਾ ਖੈਰ ਕਰੇਗਾ। ਜੇ YouTube ਦੇ ਇੰਤਜ਼ਾਰ 'ਚ ਰਵਾਂਗੇ ਤੇ ਫਿਰ ਸ਼ਾਇਦ ਅਸੀਂ 2 ਮਹੀਨਿਆਂ ਬਾਅਦ ਇੱਕ ਗਾਣਾ ਕਰੀਏ, ਤੇ ਆਪਣੇ ਸਿਰ ਤੇ ਲੱਗੇ ਆ, ਆਪਣੀ ਮਿਹਨਤ ਕਰ ਰਹੇ ਹਾਂ ਤੇ ਮਹੀਨੇ 'ਚ 3 ਵੀ ਸੁੱਟ ਰਹੇ ਹਾਂ। ਇਹ ਵੀ ਹੈ। ਇਦਾਂ ਹੀ ਆਪਾਂ ਕਰੀ ਜਾਵਾਂਗੇ, ਲੱਗੇ ਆ ਬਸ। ਸਿੰਘਾ ਤੁਹਾਡਾ ਆਈਡਲ ਕਿਉਂ? ਬਸ ਸੁਣੇ ਤਾਂ ਮੈਂ ਹਰ ਸਿੰਗਰ ਨੂੰ, ਤੇ ਸਿੰਘਾ ਭਾਈ ਜੀ ਬਸ ਉਹਦੀ ਕਲਮ, ਉਹਦੀ ਆਵਾਜ਼, ਉਹਦੀ ਲੁੱਕ, ਉਹਦਾ ਸਾਰਾ ਕੁਝ ਹੀ ਵਧੀਆ ਲੱਗਾ ਤੇ ਉਹ ਦਿਲ 'ਚ ਘਰ ਕਰ ਗਿਆ। ਅੱਜ ਕੱਲ ਉਹ ਨਹੀਂ ਚੱਲ ਰਿਹਾ, ਉਹਦੇ ਗਾਣੇ ਨਹੀਂ ਆ ਰਹੇ, ਤੇ ਤਾਂ ਵੀ ਉਹਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ। ਤੇ ਬਸ ਉਹ ਭਾਈ ਜੀ ਉਹਨੂੰ ਆਪਣਾ ਉਸਤਾਦ ਮੰਨ ਕੇ ਚੱਲੇ ਆ। ਜਿਹੜੀ ਉਸ ਬੰਦੇ ਦੀ ਰਿਸਪੈਕਟ ਹੈ ਆਪਾਂ ਕਿਸੇ ਨੂੰ ਨਹੀਂ ਦੇ ਸਕਦੇ। ਤੇ ਭਾਈ ਆਪਾਂ ਨੂੰ ਉਦਾਂ ਰਿਸਪੈਕਟ ਹਰ ਬੰਦੇ ਦੀ, ਪਰ ਜਿਹੜੀ ਉਸ ਬੰਦੇ ਦੀ ਉਹਦੀ ਨਹੀਂ ਕੋਈ ਲੈ ਸਕਦਾ। ਨਹੀਂ ਲੈ ਸਕਦਾ। ਹਾਂ। ਤੇ ਭਾਜੀ ਆਪਾਂ ਨੂੰ ਕਿਸੇ ਨੇ ਮਿਊਜ਼ਿਕ ਗਾਉਣਾ ਵਗੈਰਾ ਕੋਈ ਕਿਸੇ ਨੇ ਸਿਖਾਇਆ ਸੀਗਾ ਜਾਂ ਖੁਦ ਆਪ ਹਰ ਚੀਜ਼ ਆਪ ਕੀਤੀ? ਨਹੀਂ, ਸਿਖਾਇਆ ਕਿਸੇ ਵੀ ਨਹੀਂ ਤੇ ਸਿੱਖਿਆ ਵੀ ਕਿਸੇ ਤੋਂ ਨਹੀਂ। ਤੁਹਾਨੂੰ ਦੱਸਿਆ ਕਿ ਸ਼ੌਕ ਉਦੋਂ ਪੈ ਗਿਆ ਸੀ 13-14 'ਚ, ਤੇ ਜਦੋਂ ਸਿੰਘੇ ਸਾਹਿਬ ਰਿਆਏ ਨੇ ਤੇ ਫਿਰ ਉਹਨਾਂ ਨੂੰ ਆਪਾਂ ਦੇਖ ਕੇ ਤੇ ਲਿਖਣਾ ਵੀ ਸ਼ੁਰੂ ਕੀਤਾ ਤੇ ਗਾਉਣਾ ਵੀ ਸ਼ੁਰੂ ਕੀਤਾ। ਉਹਨਾਂ ਨੂੰ ਸੁਣ ਕੇ ਮੇਰਾ ਤੇ ਟੋਨ ਹੀ ਇਦਾਂ ਦਾ ਹੋ ਗਿਆ ਸੀ ਕਿ ਮੈਂ ਜਦੋਂ ਗਾਣਾ ਗਾਉਂਦਾ ਤੇ ਜੀ ਕਹਿਣ ਲੱਗ ਜਾਂਦਾ ਸੇਮ ਟੂ ਸੇਮ ਸਿੰਘਾ ਗਾ ਰਿਹਾ। ਤੇ ਉਹ ਫਿਰ ਆਪਾਂ ਥੋੜਾ ਚੇਂਜ ਕੀਤਾ ਕਿ ਜੀ ਕਾਪੀ ਨਾ ਕਹਿਣ ਲੱਗ ਜਾਣ, ਤਾਂ ਕਰਕੇ ਫਿਰ ਆਪਣਾ ਥੋੜਾ ਨਿਜ਼ਾਮ ਸਿੱਧਾ ਕੀਤਾ ਤੇ ਉਹਨਾਂ ਨੂੰ ਦੇਖ ਕੇ ਬਾਈ ਜੀ ਲਿਖਣਾ ਤੇ ਗਾਉਣਾ ਸਟਾਰਟ ਕੀਤਾ ਆਪਾਂ। ਤੇ ਭਾਜੀ ਆਪਣਾ ਪਹਿਲਾ ਗਾਣਾ ਕਿਹੜਾ ਆਇਆ ਸੀ? ਪਹਿਲਾ ਗਾਣਾ ਆਪਣਾ ਆਇਆ ਸੀ, ਗਾਣੇ ਦਾ ਨਾਮ ਸੀ ਹਾਂਜੀ ਬਾਬਾ ਜੀ। ਅੱਛਾ। ਉਹ ਵੀ ਮੇਰਾ ਤੇ ਨੌਮੀ ਜੱਟ ਦਾ ਸੀ, ਤੇ ਉਹ ਆਪਾਂ ਮੈਨੂੰ ਲੱਗਦਾ ਆਪਾਂ 2022 'ਚ ਕੀਤਾ ਸੀ, ਤੇ ਉਹ ਵੀ ਆਪਣਾ ਗਾਣਾ ਵਧੀਆ ਚੱਲ ਗਿਆ ਸੀ, ਟਿਕਟਾਕ ਤੇ ਵੀ ਟ੍ਰੈਂਡ ਕੀਤਾ ਸੀ, ਤੇ ਉਦਾਂ ਵੀ ਠੀਕ ਰਿਹਾ ਸੀ ਨਿਜ਼ਾਮ। ਭਾਜੀ ਪਾਕਿਸਤਾਨ ਦਾ ਕੋਈ ਐਸਾ ਟਿਕਟੋਕਰ ਜਿਹਨੂੰ ਤੁਸੀਂ ਵੇਖਦੇ ਹੋ ਕਿ ਯਾਰ ਕੰਮ ਵਧੀਆ ਕਰਦਾ ਪਿਆ ਸਿੰਗਰ ਤੋਂ ਹਟ ਕੇ? ਨਹੀਂ, ਕੰਮ ਵਧੀਆ ਦਾ ਤੇ ਪਤਾ ਨਹੀਂ, ਤੇ ਇੱਕ ਮੁੰਡਾ ਏ ਉਹ BK ਗੋਂਦਲ ਸ਼ਾਇਦ ਉਹਦਾ ਨਾਂ ਹੈ। ਹਾਂਜੀ। ਉਹ ਬੰਦੇ ਦੀਆਂ ਵੀਡੀਓ ਮੈਂ ਦੇਖਾਂ ਤੇ ਮੈਂ ਉਹ ਸਕਿਪ ਨਹੀਂ ਕਰਦਾ, ਕਿਉਂਕਿ ਉਹਦੀ ਵਾਈਬ ਮਜ਼ਾ ਆਉਂਦਾ ਯਾਰ, ਬੰਦੇ ਨੂੰ ਫਰੈਸ਼ ਕਰ ਦਿੰਦਾ ਜ਼ਰਾ, ਬੰਦਾ ਧੱਕੇ ਨਾਲ ਹੀ ਹੱਸਣ ਲੱਗ ਜਾਂਦਾ। ਤੇ ਬਸ ਵਧੀਆ। ਹੋਰ ਕੋਈ ਨਹੀਂ ਆਪਣਾ ਕਿਸੇ ਨੂੰ ਨਾ ਕੋਈ ਵਧੀਆ ਲੱਗਦਾ ਤੇ ਨਾ ਕੋਈ ਮਾੜਾ ਲੱਗਦਾ, ਸਾਰੇ ਆਪਣਾ ਆਪਣਾ ਕਰ ਰਹੇ ਨੇ। ਓਕੇ ਦੀ ਰਿਪੋਰਟ ਹੈ। ਸਰ ਜੀ ਮੈਂ ਕੁਝ 5-7 ਨਾਮ ਲਵਾਂਗਾ। ਹਾਂਜੀ। ਤੁਸੀਂ ਉਹਨਾਂ ਵਾਸਤੇ ਇੱਕ ਲਾਈਨ। ਚਲੋ ਦੇਖਦੇ ਹਾਂ। ਖਰਜੇ ਬੱਟ ਮੈਂ ਕਦੀ ਦੇਖਿਆ ਹੀ ਨਹੀਂ। ਠੀਕ ਹੋ ਗਿਆ। ਮਤਲਬ ਉਦਾਂ ਮੈਨੂੰ ਪਤਾ ਉਹ ਬੰਦਾ ਕੌਣ ਹੈ, ਮਤਲਬ ਮੈਂ ਵਲੌਗਿੰਗ ਨਹੀਂ ਵੇਖਦਾ। ਹਾਂਜੀ ਠੀਕ ਹੈ। ਨੌਮੀ ਜੱਟ ਉਹ ਭਰਾ ਹੈ ਆਪਣਾ। ਗ੍ਰੀਨ ਟਾਈਗਰ ਉਹ ਵੀ ਭਰਾ ਹੈ, ਕੋਈ ਚੱਕਰ ਵਾਲੀ ਗੱਲ। ਫਿਲਹਾਲ ਮਾਰਤ ਉਹਨਾਂ ਦਾ ਮੈਨੂੰ ਨਹੀਂ ਪਤਾ, ਮੈਨੂੰ ਪਤਾ ਹੈ ਉਦਾਂ ਉਹ ਕੌਣ ਇਨਸਾਨ ਨੇ, ਪਰ ਮੈਨੂੰ ਕੋਈ ਇੰਟਰਸਟ ਨਹੀਂ ਆਇਆ। ਡੱਕੀ ਬਾਈ ਇੰਨਾ ਟਾਈਮ ਹੀ ਨਹੀਂ ਆਪਾਂ ਕਿਸੇ ਨੂੰ ਵੇਖੀਏ। ਹੁਣ ਦੇਖੋ ਇਹਦੇ 'ਚ ਹੁਣ ਪਤਾ ਨਹੀਂ, ਕੋਈ ਲੋਕ ਕਹਿਣਗੇ ਵੀਡੀ ਆਕੜ ਏਡੀ ਐਟੀਟਿਊਡ ਕਹਿ ਰਿਹਾ, ਮੈਨੂੰ ਪਤਾ ਹੀ ਨਹੀਂ। ਪਤਾ ਮੈਨੂੰ ਸਾਰਿਆਂ ਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਉਹਨਾਂ ਨੂੰ ਦੇਖਦਾ ਨਹੀਂ। ਉਹ ਹੁੰਦਾ ਨਾ ਸਪੈਸ਼ਲੀ ਜਾਣਾ ਵੀਡੀਓ ਵੇਖਣੀ ਜਾਂ ਲਾਈਕ ਕਰਨਾ ਉਰਾਂ ਪਰਾਂ, ਆਪਣਾ ਉਹ ਸੀਨ ਨਹੀਂ ਹੈ। ਉਂਝ ਪਤਾ ਹੈ ਮੈਨੂੰ ਸਾਰੇ ਬਸ ਕੰਮ ਲੱਗੇ ਨੇ ਆਪਣੇ ਆਪਣੇ ਚੱਕੀ ਜੋ ਬਸ। ਤੇ ਭਾਜੀ ਇੱਕ ਦੋ ਚਾਰ ਨਾਮ ਇੰਡੀਆ ਦੇ ਨੇ। ਹਾਂਜੀ। ਚਲੋ ਸਿੰਗਰ ਤਾਂ ਭਾਈ ਤੁਹਾਡਾ ਉਸਤਾਦ ਨੇ, ਫੇਵਰੇਟ। ਠੀਕ ਹੈ ਜੀ। ਉਹ ਬਸ ਦੁਨੀਆ ਦੇ ਵਾਹਿਦ ਇਨਸਾਨ ਹੈ ਕਿ ਜਿਹਦੇ ਨਾਲ ਮੈਨੂੰ ਪਰਸਨਲੀ ਸ਼ੌਕ ਹੈ ਕਿ ਮੇਰੀ ਉਹਦੇ ਨਾਲ ਫੋਟੋ ਹੋ ਜੇ ਜਾਂ ਵੀਡੀਓ, ਜਾਂ ਆਪਾਂ ਕਦੀ ਇਨ ਫਿਊਚਰ ਕੋਲੈਬ ਕਰੀਏ ਇਨਸ਼ਾਅੱਲਾ। ਹੋਰ ਦੁਨੀਆ ਤੇ ਕੋਈ ਬੰਦਾ ਨਹੀਂ ਜਿਹਦੇ ਨਾਲ ਮੈਨੂੰ ਸ਼ੌਕ ਹੋਵੇ ਕਿ ਮੈਂ ਉਹਦੇ ਨਾਲ ਫੋਟੋ ਖਿੱਚਾਂ ਜਾਂ ਵੀਡੀਓ ਬਣਾਵਾਂ। ਸਿੱਧੂ ਮੂਸੇਵਾਲਾ ਵਧੀਆ, ਨਾਈਸ ਪਰਸਨ। ਉਹਨਾਂ ਦੀ ਵੀ ਦਿਲ 'ਚ ਜਗ੍ਹਾ ਹੈਗੀ, ਤੇ ਉਹਨਾਂ ਨੂੰ ਵੀ ਸੁਣੀਦਾ, ਹਜੇ ਵੀ ਸੁਣੀਦਾ। ਉਹਨਾਂ ਦਾ ਰੁਤਬਾ ਕਮਾਇਆ, ਦੁਨੀਆ ਜਾਣਦੀ ਹੈ, ਕੌਣ ਨਹੀਂ ਜਾਣਦਾ ਉਹਨਾਂ ਨੂੰ। ਇਹ ਤਾਂ ਹੈ ਜੀ। ਕਰਨ ਔਜਲਾ ਵਧੀਆ, ਉਹ ਵੀ ਮਜ਼ਾ ਆਉਂਦਾ ਉਹਦੇ ਗਾਣਿਆਂ ਦੀ। ਨਵੀਂ ਕੰਪੋਜੀਸ਼ਨ ਤੇ ਨਵੇਂ ਲਿਰਿਕਸ ਉਹਦੇ ਫੜੇ ਹੀ ਨਹੀਂ ਜਾਂਦੇ। ਨਹੀਂ, ਬੇਸ਼ੱਕ ਬਹੁਤ ਮਜ਼ੇਦਾਰ। ਸ਼ੁਭ ਵੀ ਵਧੀਆ ਰਾਈਟਰ ਹੀ ਹੈ। ਜਾਨੀ ਮੇਰਾ ਫੇਵਰੇਟ। ਮੈਂ ਤਦ ਪੁੱਛਿਆ ਉਹਦੀ ਕਲਮ ਐਜ਼ ਆ ਤੁਸੀਂ ਰਾਈਟਰ, ਉਹਦੀ ਕਲਮ ਤੁਹਾਨੂੰ ਕਿਦਾਂ ਲੱਗਦੀ? ਦੇਖੋ ਵਧੀਆ ਨੇ ਉਹ ਆਪਣੀ ਜਗ੍ਹਾ, ਤੇ ਮੈਂ ਉੱਦਾਂ ਦੇ ਗਾਣੇ ਨਾ ਮੈਂ ਘੱਟ ਸੁਣਨਾ। ਮੈਂ ਕੱਬੇ ਸੁਭਾਅ ਦੇ ਜ਼ਿਆਦਾ ਗਾਣੇ ਸੁਣਨਾ, ਜਿੱਦਾਂ ਦਾ ਮਤਲਬ ਬਦਮਾਸ਼ੀ ਵਾਲੇ। ਹਾਂ, ਤੇ ਉਹ ਗਾਣੇ ਵਧੀਆ ਨੇ ਉਹਨਾਂ ਦੇ, ਪਰ ਕਿਤੇ ਨਾ ਕਿਤੇ ਮੈਨੂੰ ਯਾਦ ਆ ਜਾਂਦਾ ਕਿ ਅਸੀਂ ਮੁਸਲਮਾਨ ਹਨਾ, ਤੇ ਉਹ ਵਿੱਚ ਨਾ ਕਿਤੇ ਸ਼ਿਰਕ ਕਰ ਦਿੰਦੇ ਨੇ ਹਨਾ। ਹਰ ਵਾਰੀ ਯਾਰ ਨੂੰ ਰੱਬ ਬਣਾ ਦੇਣਾ ਜੇ ਉਹ, ਫਿਰ ਮੈਨੂੰ ਵਧੀਆ ਨਹੀਂ ਲੱਗਦਾ। ਮੈਂ ਤਾਂ ਕਰਕੇ ਘੱਟ ਸੁਣਨਾ। ਸ਼ਹਿਰ ਦੀ ਜ਼ਿੰਦਗੀ ਜਾਂ ਪਿੰਡ ਦੀ ਜ਼ਿੰਦਗੀ ਜ਼ਿਆਦਾ ਸਕੂਨ ਕਿਹਦੇ ਵਿੱਚ ਆ? ਪਿੰਡ ਦੀ ਜ਼ਿੰਦਗੀ 'ਚ ਸਕੂਨ ਹੈ। ਇਹਨੂੰ ਥੋੜਾ ਜਿਹਾ ਉਹ
ਡਿਫਾਈਨ ਕਰਦੇ ਹੋ? ਦੇਖੋ ਮੈਨੂੰ ਐਡਾ ਆਉਂਦਾ ਤਾਂ ਨਹੀਂ ਕਰਨਾ, ਬਾਕੀ ਮੈਂ ਮਾੜਾ ਚੰਗਾ ਦੱਸ ਦਿੰਦਾ ਕਿ ਪਿੰਡਾਂ 'ਚ ਇਹ ਹੀ ਹੁੰਦਾ ਕਿ ਆਪਾਂ ਅੱਗੇ ਪਿੱਛੇ ਨਿਕਲ ਗਏ ਆ ਨਾ, ਹਾਂਜੀ, ਘਰ ਦਾ ਦਰਵਾਜ਼ਾ ਖੁੱਲ੍ਹਿਆ ਵੀ ਏ ਤੇ ਕੋਈ ਚੱਕਰ ਹੀ ਨਹੀਂ, ਟੈਨਸ਼ਨ ਕੋਈ ਨਹੀਂ। ਪਤਾ ਹੈ ਕਿ ਆ ਲਾਂਭੇ ਹੈ ਨੇ ਜਣੇ ਆਪਣੇ, ਕੋਈ ਮਸਲੇ ਵਾਲੀ ਗੱਲ ਹੀ ਨਹੀਂ, ਉਹਨਾਂ ਦੀ ਘਰ ਹੈ। ਤੇ ਇੱਥੇ ਬਸ ਐ ਹੋਏ ਨਹੀਂ ਤੇ ਟੀਵੀ ਚੁੱਕਿਆ ਨਹੀਂ ਗਿਆ। ਇੱਥੇ ਸ਼ਹਿਰਾਂ 'ਚ ਇਹ ਸੀਨ ਹੁੰਦਾ ਤੇ ਡਰ ਲੱਗਦਾ। ਬਾਕੀ ਪਿੰਡਾਂ ਦਾ ਵਧੀਆ ਨਿਜ਼ਾਮ, ਹਯਾਵਾਂ ਸ਼ਰਮਾ ਹਨਾ, ਵੱਡੇ ਨਿੱਕੇ ਦੀ ਉਰਾਂ ਪਰਾਂ ਥੋੜੀ ਜਿਹੀ ਹੈਗੀ ਆ, ਸ਼ਹਿਰਾਂ 'ਚ ਉਹ ਜ਼ਰਾ ਘੱਟ ਲੱਭਦੀ ਚੀਜ਼ ਆ। ਤੁਸੀਂ ਗਾਂ ਫਿਊਚਰ 'ਚ ਪਿੰਡ ਹੀ ਰਹੋਗੇ ਜਾਂ ਸ਼ਹਿਰ ਆ ਜਾਓਗੇ? ਨਹੀਂ ਪਿੰਡ ਹੀ ਰਵਾਂਗੇ, ਕਿ ਸ਼ਹਿਰ 'ਚ ਤੇ ਨਹੀਂ ਵਧੀਆ ਲੱਗਦਾ। ਤੇ ਭਾਜੀ ਆਪਣੇ ਪਿੰਡ ਵਾਲਿਆਂ ਵਾਸਤੇ ਕੁਛ ਦੋ ਲੈਣਾ? ਪਿੰਡ ਵਾਲਿਆਂ ਵਾਸਤੇ ਦੋ ਲੈਣਾ, ਦੇਖੋ ਜੀ ਪਿਆਰ ਕਰਦੇ ਨੇ, ਕਿਤੇ ਕਿਤੇ ਵਧੀਆ ਉਦੋਂ ਫੀਲ ਹੁੰਦਾ ਜਦੋਂ ਕੋਈ ਬੰਦਾ ਮੈਨੂੰ ਖਿਲਾਰ ਕੇ ਕਹਿੰਦਾ ਕਿ ਯਾਰ ਮੈਂ ਅੱਜ ਨਾਲ ਦੇ ਪਿੰਡ ਗਏ ਹਾਂ, ਉੱਥੇ ਗੱਲ ਹੋਈ ਕਿ ਜਮਾਲਪੁਰ ਦਾ ਨਾ ਮੁੰਡਾ ਕੋਈ ਗਾਣੇ ਗਾਉਂਦਾ ਤੇ ਅਸੀਂ ਦੱਸਦੇ ਹਾਂ ਕਿ ਯਾਰ ਅਸੀਂ ਉੱਥੇ ਦੇ ਹਾਂ, ਸਾਡੇ ਪਿੰਡ ਦਾ ਸਾਡਾ ਫਲਾਣਾ ਲੱਗਦਾ ਜਾਂ ਸਾਡਾ ਇਹ ਵੋ ਹਨਾ। ਉਹ ਜਦੋਂ ਇਦਾਂ ਦੀ ਗੱਲ ਕਰਦੇ ਤੇ ਫਿਰ ਮਜ਼ਾ ਆਉਂਦਾ। ਉੱਦਾਂ ਚੀਜ਼ ਫਿਰ ਜਦੋਂ ਕਹਿ ਦਿੰਦੇ, ਦੇਖੋ ਮੇਰਾ ਸ਼ਹਿਰ ਸਿਆਲਕੋਟ ਹੈ, ਏਰੀਆ ਮੇਰਾ ਬੇਲਾ ਹੈ ਤੇ ਬੇਲੇ ਦਾ ਘੱਟ ਜੀਆਂ ਨੂੰ ਪਤਾ ਹੋਣਾ, ਤੇ ਉਂਝ ਬੇਲਾ ਏਰੀਆ ਆਪਣਾ, ਜਿਹਨੂੰ ਆਪਾਂ ਖਤਰਨਾਕ ਇਲਾਕਾ ਕਹਿ ਸਕਦੇ ਹਾਂ ਨਾ, ਏਦਾਂ ਦਰਿਆ ਆ ਆਪਣੇ ਕੋਲੋਂ ਚਨਾਬ ਲੰਘਦਾ ਤੇ ਏਦਾਂ ਦਾ ਇਲਾਕਾ ਉਹ, ਤੇ ਬੇਲੇ ਵਿੱਚ ਪਿੰਡ ਆਪਣਾ ਜਮਾਲਪੁਰ। ਤੇ ਉੱਦਾਂ ਫਿਰ ਜਦੋਂ ਜੀ ਕਹਿ ਦਿੰਦੇ, ਜਦੋਂ ਮੈਂ ਬੇਲੇ ਦਾ ਜ਼ਿਕਰ ਕਰਨਾ ਨਾ ਗਾਣੇ 'ਚ, ਤੇ ਫਿਰ ਜੀ ਕਹਿੰਦੇ ਨੇ ਕਿ ਯਾਰ ਵਧੀਆ ਲੱਗਦਾ ਕਿ ਤੂੰ ਆਪਣੇ ਬੇਲੇ ਨੂੰ ਅੱਗੇ ਲੈ ਕੇ ਜਾ ਰਹੇ ਆ ਤੇ ਲੋਕੀ ਜਾਣ ਰਹੇ ਨੇ ਬੇਲੇ ਨੂੰ। ਤੇ ਕਦੀ ਇੰਝ ਹੁੰਦਾ ਸੀ ਕਿ ਆਪਾਂ ਪਿੰਡੋਂ ਥੋੜਾ ਜਿਹਾ ਹਟ ਕੇ ਸ਼ਹਿਰ ਵੱਲ ਤੁਰ ਗਏ ਨਾ, ਜੇ ਕਿਸੇ ਬੰਦੇ ਤਲਕ ਵਾਲੇ ਨੇ ਪੁੱਛ ਹੀ ਲਿਆ ਨਾ, ਕੋਈ ਬੰਦਾ ਬਣ ਜਾਂਦਾ ਤਲਕ, ਕੋ ਪੁੱਛਦਾ ਕਿੱਥੇ ਦਾ ਤੂੰ, ਦੱਸ ਦੇਣਾ ਜਮਾਲਪੁਰ ਦਾ, ਉਹਨੇ ਸੋਚੀ ਪੈ ਜਾਣਾ ਉਹ ਕਿੱਥੇ ਹੈ। ਅੱਜ ਉਹ ਟਾਈਮ ਹੈ ਕਿ ਨਾਮ ਹੀ ਨਹੀਂ ਲੈਣਾ ਪੈਂਦਾ ਤੇ ਉਦਾਂ ਹੀ ਕਹਿ ਦਿੰਦੇ ਅੱਛਾ ਉਹ ਜਮਾਲਪੁਰ। ਉਹ ਚੀਜ਼ ਵਧੀਆ ਲੱਗਦੀ, ਮਜ਼ਾ ਆਉਂਦਾ। ਭਾਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਮਿਹਰਬਾਨੀ, ਤੁਸੀਂ ਸਾਡੇ ਵਰਗੇ ਬੰਦੇ ਨੂੰ ਤੁਸੀਂ ਟਾਈਮ ਦਿੱਤਾ ਸਰ। ਭਾਜੀ ਜਿਹੜੇ ਸਾਡੇ ਪੰਜਾਬੀ ਭਰਾ ਵੇਖਦੇ ਪਏ ਨਾ, ਹਾਂਜੀ, ਉਹਨਾਂ ਵਾਸਤੇ ਕੋਈ ਮੈਸੇਜ, ਕੋਈ ਸਬਕ ਜਾਂ ਤੁਸੀਂ ਆਪਣੀ ਜ਼ਿੰਦਗੀ 'ਚ ਸਿੱਖਿਆ ਹੋਵੇ? ਦੇਖੋ ਮੈਂ ਆਪ ਐਡਾ ਸਿਆਣਾ ਕੋਈ ਨਹੀਂ, ਨਾ ਐਡਾ ਵੱਡਾ ਵਾਂ ਕਿ ਮੈਂ ਕਿਸੇ ਨੂੰ ਸਬਕ ਦਿਆਂ, ਤੇ ਬਾਕੀ ਕੋਈ ਨਹੀਂ ਯਾਰ ਵਧੀਆ, ਬਸ ਸਿੱਖਣਾ ਕੀ ਹੈ, ਇਹ ਗੱਲ ਹੀ ਬਣੀ ਹੈ ਕਿ ਸਕੂਲ ਜਾਈਏ ਤੇ ਸਿੱਖਣ ਨੂੰ ਲੱਭਦਾ। ਸਿੱਖਦਾ ਬੰਦਾ ਉਦੋਂ ਹੀ ਹੈ ਜਦੋਂ ਬੰਦਾ ਦੁਨੀਆਦਾਰੀ 'ਚ ਪੈਂਦਾ। ਗੱਲ ਹੈ ਜੀ, ਦੁਨੀਆ ਦੀਆਂ ਚਪੇੜਾਂ ਹੀ ਆਈਆਂ ਦੀਆਂ ਵੱਜਦੀਆਂ ਨੇ, ਬੰਦਾ ਧੱਕੇ ਨਾਲ ਸਾਰਾ ਕੁਝ ਸਿੱਖ ਜਾਂਦਾ। ਬੇਸ਼ੱਕ ਇੱਥੇ ਉਹ ਵੀ ਬੰਦੇ ਹੈ ਨੇ ਜਿਹੜੇ ਕਹਿਣਗੇ ਕਿ ਤੂੰ ਭਰਾ ਹੈ ਤੇ ਥੋੜਾ ਜਿਹਾ ਇੰਜ ਹੋਏ, ਨਹੀਂ ਤੈਨੂੰ ਕਿਹੜਾ ਭਰਾ, ਤੂੰ ਕੌਣ ਹੈ। ਇੱਥੇ ਉਹ ਸੀਨ ਹੈ ਬਸ, ਭਰਾ ਬਣੀ ਫਿਰ ਇੱਥੇ ਉਹ ਸੀਨ ਹੈ ਬਸ, ਟੂ ਫੇਸ ਦੁਨੀਆ। ਤੇ ਕੁਝ ਕੁ ਲੋਕ ਹੁੰਦੇ ਨੇ ਹੁਸ਼ਿਆਰ, ਉਹ ਮੇਰੀ ਸਮਝ 'ਚ ਆ ਜਾਂਦੇ ਨੇ, ਜਿਹੜੇ ਹੁੰਦੇ ਨਾ ਡੇਢ ਹੁਸ਼ਿਆਰ, ਉਹ ਨਹੀਂ ਮੇਰੀ ਸਮਝ 'ਚ ਆਉਂਦੇ। ਤੇ ਚਲਾਕੀਆਂ ਕਰਨ ਵਾਲੇ ਬੰਦੇ ਨਹੀਂ ਮੇਰੀ ਸਮਝ 'ਚ ਆਉਂਦੇ, ਤੇ ਚਲਾਕੀਆਂ ਕਰਨ ਵਾਲੇ ਨੂੰ ਮੈਂ ਇਹੀ ਫੀਲ ਕਰਾਉਂਦਾ ਕਿ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਤੂੰ ਕਰਨਾ ਪਿਆ, ਪਰ ਉਹਨੂੰ ਇਹ ਲੱਗ ਰਿਹਾ ਹੁੰਦਾ ਕਿ ਮੈਂ ਦਾਲ ਆ ਰਿਹਾ, ਪਰ ਮੈਨੂੰ ਸਾਰਾ ਪਤਾ ਹੁੰਦਾ ਜੋ ਕਰ ਰਿਹਾ। ਮੈਂ ਕਹਿੰਦਾ ਕੋਈ ਨਹੀਂ, ਦਿਖਾ ਲੈ ਆਪਣੀ, ਤੂੰ ਮੌਜਾਂ ਮਾਰ, ਤੂੰ ਹਾਂ ਕਰ ਲੈ ਤੂੰ ਇੱਕ। ਹਾਂਜੀ ਪਿਆਰਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਜਿਵੇਂ ਕਿ ਤੁਹਾਨੂੰ ਪਤਾ ਹੀ, ਮੈਂ ਤੁਹਾਡਾ ਵੀਰ ਸੁੰਨਾ ਜਮਾਲਪੁਰੀ ਆ, ਤੇ ਤੁਸੀਂ ਸਾਡਾ ਪੋਡਕਾਸਟ ਵੇਖ ਹੀ ਲਿਆ, ਤੇ ਆਪਾਂ ਅੱਜ ਆਏ ਸੀ ਲਹਿੰਦੇ ਪੰਜਾਬ ਪੋਡਕਾਸਟ ਤੇ ਵਧੀਆ ਲੱਗਾ ਸਾਨੂੰ, ਤੇ ਵਧੀਆ ਲੱਗਾ। ਅਗਰ ਤੁਹਾਨੂੰ ਵੀ ਵਧੀਆ ਲੱਗਾ ਤੇ ਲਾਈਕ, ਕਮੈਂਟ ਤੇ ਸ਼ੇਅਰ, ਸਬਸਕ੍ਰਾਈਬ ਕਰ ਦਿਓ। ਬਾਕੀ ਲਵ ਯੂ ਤੁਹਾਨੂੰ ਸਾਰਿਆਂ ਨੂੰ।